सद करी नमस्कार, तिस गुर को सद जाओ बलिहार, जाओ बलिहार। तिस गुर को सद करी नमस्कार, तिस गुर को सद जाओ बलिहार। सतगुर के चरण तोए तोए पीवा, के चरण तोए तोए पीवा। गुर नानक जप जप सद जीवा, सतगुर के चरण तोए तोए पीवा। सतगुर के चरण तोए तोए पीवा। गुर नानक जप जप सद जीवा, गुर नानक जप जप सद जीवा। सतगुर के चरण तोए तोए पीवा, सतगुर के चरण तोए तोए पीवा। सतगुर के चरण तोए तोए पीवा, सतगुर के चरण तोए तोए पीवा। ऐसी कृपा मोहे करो, ऐसी कृपा मोहे करो। संत है चरण हमारो मथा, संत है चरण हमारो मथा। नैन दर्श तन धूर परो, ऐसी कृपा मोहे करो। गुर को शब्द मेरे हियरे बासे, हर नामा मन संग धरो, हर नामा मन संग धरो। गुर को शब्द मेरे हियरे बासे, हर नामा मन संग धरो, हर नामा मन संग धरो। दस कर पंच निवारो ठाकुर, सगलो परमा हो मुजरो, सगलो परमा हो मुजरो। संत चरण हमारो माथा, संत चरण हमारो माथा। नैन दर्श तन दूर परो, नैन दर्श तन दूर परो। ऐसी कृपा मोहे करो, ऐसी कृपा मोहे करो।
संत है चरण हमारो माथा, संत है चरण हमारो माथा, नैन दर्श दान दूर करो, नैन दर्श दान दूर करो, ऐसी कृपा मोहे करो, ऐसी कृपा मोहे करो। जो तुम करो सोई फल माने, पावन दुबदा दूर करो, पावन दुबदा दूर करो, नानक के प्रभु तुम ही दाते, संग संग ले मोहे उधरो, संग संग ले मोहे उधरो, संत है चरण हमारो माथा, संत है चरण हमारो माथा, नैन दर्श दान दूर करो, नैन दर्श दान दूर करो, ऐसी कृपा मोहे 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 करो जी, ऐसी कृपा मोहे करो, 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 ऐसी कृपा मोहे करो जी, ऐसी कृपा मोहे करो, संत है चरण हमारो माथा, संत है चरण हमारो माथा, नैन दर्श दान दूर करो, नैन दर्श दान दूर करो, ऐसी कृपा मोहे करो, ऐसी कृपा मोहे करो, ऐसी कृपा मोहे करो, ऐसी कृपा मोहे करो, ऐसी कृपा, ऐसी कृपा, ऐसी कृपा मोहे करो, 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 कृपा मोहे करो, संत है चरण हमारो माथा, संत है चरण हमारो माथा, नैन दर्श दान दूर करो,
ऐसी कृपा मोहे करो, ऐसी कृपा मोहे करो। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਆਪ ਸਮੂਹ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਇੰਨੇ ਕੀ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰਨੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਬਿਕਰਮ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਕੀਰਤਨ ਸਰਵਣ ਕਰਾਇਆ। ਦਾਸ ਬੇਨਤੀ ਕਰਦਾ ਗੁਰੂ ਘਰ ਦੇ ਸੈਕਟਰੀ ਸਾਹਿਬ ਤੇਜਿੰਦਰ ਸਿੰਘ ਜੀ ਸਾਂਝ ਆਪ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਉਸ ਉਪਰੰਤ ਜੋ ਆਪ ਸਾਰੀਆਂ ਸੰਗਤਾਂ ਦੇ ਸੱਦੇ ਤੇ ਇਸ ਗੁਰੂ ਘਰ ਦੇ ਵਿੱਚ ਪੰਥ ਦੇ ਮਹਾਨ ਕੀਰਤਨੀ ਆਏ ਨੇ, ਉਹ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਢਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਸੰਬੰਧ ਵਿੱਚ 43ਵੇਂ ਮਹਾਨ ਨਗਰ ਕੀਰਤਨ ਦੀ ਉਡੀਕ ਵਿੱਚ ਅਖੰਡ ਪਾਠਾਂ ਦੀਆਂ ਚੱਲ ਰਹੀਆਂ ਲੜੀਆਂ ਵਿੱਚ ਜੁੜ ਬੈਠੀ ਗੁਰੂ ਸਾਧ ਸੰਗਤ ਸਤਿਗੁਰਾਂ ਦੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਭਾਗਾਂ ਵਾਲੇ ਹਾਂ ਕਿ ਯੂਬਾ ਸਿਟੀ ਦੀ ਧਰਤੀ ਨੂੰ ਸੁਭਾਗ ਪ੍ਰਾਪਤ ਹੋਇਆ, ਜਿੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਆ ਕੇ ਨਤਮਸਤਕ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ। ਉਸ ਦੇ ਨਾਲ ਹੀ ਜੋ ਨਾਮੀ ਕੀਰਤਨੀ ਜਥੇ ਪੰਜਾਬ ਦੀ ਧਰਤੀ ਤੋਂ ਆ ਕੇ ਸੰਗਤਾਂ ਦੇ ਸਨਮੁਖ ਹੁੰਦੇ ਹਨ, ਸਾਨੂੰ ਕੀਰਤਨ ਦੇ ਨਾਲ ਸਾਡੀਆਂ ਝੋਲੀਆਂ ਭਰਦੇ ਹਨ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਆਓ ਇਹਨਾਂ ਵੀਰਾਂ ਦੀ ਹੌਸਲਾ ਅਫਜ਼ਾਈ ਕਰੀਏ। ਆਪਾਂ ਆਪਣੇ ਪਰਿਵਾਰ ਦੇ ਵਿੱਚ ਸਦਾ ਹੀ ਚਾਹੁੰਦੇ ਹਾਂ ਸਾਡਾ ਬੱਚਾ ਡਾਕਟਰ ਬਣੇ, ਸਾਡਾ ਬੱਚਾ ਇੰਜੀਨੀਅਰ ਬਣੇ, ਸਾਡਾ ਬੱਚਾ ਸਾਇੰਟਿਸਟ ਬਣੇ, ਸਾਡਾ ਬੱਚਾ ਟੀਚਰ ਬਣੇ। ਜੋ ਬਾਬੇ ਨਾਨਕ ਦਾ ਕਨਸੈਪਟ ਸਿੱਖੀ ਹੈ, ਜੇ ਅਸੀਂ ਚਾਹੁੰਦੇ ਹਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਵਧੀਆ ਪ੍ਰਚਾਰਕ ਬਣਨ, ਵਧੀਆ ਕੀਰਤਨੀਏ ਬਣਨ, ਸਾਡਾ ਫਰਜ਼ ਬਣਦਾ ਇਹਨਾਂ ਦੀ ਆਇਆਂ ਦੀ ਹੌਸਲਾ ਅਫਜ਼ਾਈ ਕਰੀਏ। ਪਰ ਨਹੀਂ ਹੋ ਰਿਹਾ ਇਹ। ਮੈਂ ਕਈ ਵਾਰ ਹੈਰਾਨ ਹੁੰਦਾ, ਜਦੋਂ ਅੱਜ ਤੋਂ 30-40 ਸਾਲ ਪਹਿਲਾਂ ਆਪਾਂ $2 ਤੇ ਘੰਟਿਆਂ ਤੇ ਕੰਮ ਕਰਦੇ ਸੀ, ਉਦੋਂ ਵੀ ਆਪਾਂ $1 ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵੀ ਆਪਾਂ 10-20 ਚੀਜ਼ਾਂ ਮੰਗ ਲਈਆਂ ਸੀ। ਉਹੀ ਗੱਲ ਆਪਾਂ ਅੱਜ ਕਰ ਰਹੇ ਹਾਂ। ਗੁਰੂ ਸਾਹਿਬ ਨੇ ਸਾਨੂੰ ਬੜੀਆਂ ਦਾਤਾਂ ਦਿੱਤੀਆਂ, ਸਾਡਾ ਫਰਜ਼ ਬਣਦਾ ਉਸ ਦੇ ਵਿੱਚੋਂ ਆਪਾਂ ਇਹਨਾਂ ਵੀਰਾਂ ਦਾ ਸ਼ੁਕਰਾਨਾ ਕਰੀਏ। ਕਈ ਵਾਰ ਸਾਡੇ ਭਰਾਵਾਂ ਨੂੰ ਹੁੰਦਾ ਕਿ ਕੋਈ ਗੱਲ ਨਹੀਂ, ਇਹ ਕੀਰਤਨ ਕਰਦੇ ਆ। ਨਹੀਂ, ਜੋ ਕੀਰਤਨ ਦੀ ਦਾਤ ਹੈ, ਇੱਕ ਬੱਚਾ ਸਾਡਾ PhD ਕਰ ਸਕਦਾ, ਉਹ ਡਾਕਟਰ ਬਣ ਸਕਦਾ, ਉਹ ਇੰਜੀਨੀਅਰ ਬਣ ਸਕਦਾ, ਲੇਕਿਨ ਇਹਦੀ ਕੀਰਤਨ ਦੀ ਦਾਤ ਹੈ, ਇਹ ਇੰਨੀ ਛੇਤੀ ਨਹੀਂ ਪ੍ਰਾਪਤ ਹੁੰਦੀ। ਕਈ ਸਾਡੇ ਵੀਰ ਵਿੱਚ ਬੈਠੇ ਆ, ਇਹਨਾਂ ਦੇ ਬਜ਼ੁਰਗਾਂ ਦਾ ਥਾਪੜਾ, ਉਸ ਤੋਂ ਬਾਅਦ ਉਹਨਾਂ ਦੇ ਬੱਚੇ ਇਸ ਪਾਸੇ ਕੀਰਤਨ ਦੇ ਨਾਲ ਜੁੜੇ ਹਨ, ਕਥਾ ਦੇ ਨਾਲ ਜੁੜੇ ਹਨ, ਢਾਡੀ ਹਨ, ਕਬੀਸ਼ਰ ਹਨ। ਮੈਂ ਭੈਣਾਂ ਨੂੰ ਵੀ ਬੇਨਤੀ ਕਰੂੰ, ਵੀਰਾਂ ਨੂੰ ਵੀ ਬੇਨਤੀ ਕਰੂੰ, ਇਹਨਾਂ ਦੀ ਜ਼ਰੂਰ ਹੌਸਲਾ ਅਫਜ਼ਾਈ ਕਰਿਆ ਕਰੋ। ਇੱਕ ਸੀਕਰਟ ਤੁਹਾਨੂੰ ਮੈਂ ਦੱਸ ਦਿੰਦਾ, ਮੋਰਲੇ 2 ਵੀਕਾਂ ਦੇ ਵਿੱਚ ਬਾਹਰ ਬਿਲਕੁਲ ਖਾਣਾ ਬੰਦ ਕਰੋ। ਉਹ ਜਿਹੜੇ ਪੈਸੇ ਆ, ਇਹਨਾਂ ਵੀਰਾਂ ਨੂੰ ਇਹਨਾਂ ਦਾ ਸਤਿਕਾਰ ਕਰੋ। ਬਾਬਾ ਟੱਲ ਪੱਕੀਆਂ ਪਕਾਈਆਂ ਘੱਲ। ਅੱਜ ਗੁਰੂ ਘਰ ਦੇ ਵਿੱਚ ਬੜੇ ਪਕਵਾਨ ਪੱਕ ਰਹੇ ਆ, ਤਿੰਨੇ ਟਾਈਮ ਇੱਥੇ ਲੰਗਰ ਛਕੋ, ਕੋਈ ਫਰਕ ਨਹੀਂ, ਚਾਹ ਪਾਣੀ ਚੱਲਦਾ, ਹਰ ਚੀਜ਼ ਤਾਜ਼ੀ ਬਣਦੀ ਆ। ਪਰ ਮੇਰੀ ਬੇਨਤੀ ਆ, ਇਹ ਜੁਪਾੜੀ ਸਟੇਜ ਬੜੀ ਮੰਨੀ ਸਟੇਜ ਆ, ਇਹ ਵੀਰ
ਦੁਨੀਆ ਭਰ ਵਿੱਚ ਆਉਂਦੇ ਆ। ਜੋ ਸਾਨੂੰ ਮਹਾਰਾਜ ਨੇ ਇਹ ਨਗਰ ਕੀਰਤਨ ਦੀ ਗੁਰੂ ਮਾਨਿਓ ਗ੍ਰੰਥ ਦੀ ਸ਼ੋਅ ਪ੍ਰਾਪਤ ਦਿੱਤੀ ਆ। ਇਹ ਦੁਨੀਆ ਵਿੱਚ ਸਾਡਾ ਜਸ ਕੌਣ। ਮੇਰੀ ਹੱਥ ਬੇਨਤੀ ਬੇਨਤੀ ਆ, ਮੈਂ ਕਹਿਣੋਂ ਹਟਣਾ ਨਹੀਂ। ਕੱਲ ਨੂੰ ਫੇਰ ਦੇਖਣਾ ਅਸੀਂ ਕਿਸ ਢੰਗ ਨਾਲ ਪੇਸ਼ ਆਉਣੇ ਆ। ਇਹ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ ਕੇ ਫਿਰ ਦੁਬਾਰਾ ਬੇਨਤੀ ਆ, ਮਾਫੀ ਚਾਹੁੰਦੇ ਆ ਜੋ ਬਿਲਡਿੰਗ नहीं खोल सके। कल दिवाली का दिन है, कोशिश है कल 4 बजे तो फ्रंट का जो गेट है वो खुल जाना है। थोड़े सहयोग के नाल ही है। जिन्होंने मेरे वीर भैनों ने हुण ताईं बिल्डिंग के विच सहायता नहीं पाई वो भी पाओ। सब तो वड्डी गल जिहड़ियां आपां पार्कां करदे आ, कार पार्क करदे आ, सवेरे भी अनाउंसमेंट हुई सी जिथे योग थां है उत्थे पार्क करो। कई बार किसी परिवार ने पहला जाना हुंदा। ये साडी बेनती है, ये बेनती नूं जरूर प्रवान करियो। बाकी पंजाबी रेडियो ते ये प्रोग्राम लाइव चल रहा। गुरु घर दी जो यूट्यूब आ, जो पंजाबी रेडियो USA यूट्यूब आ वो चल रहा। गुरुद्वारा साहब यूबा सिटी इस ते प्रोग्राम चल रहा। इसी तरह सजे रहो। वाहिगुरू जी का खालसा, वाहिगुरू जी की फतेह। वाहे सर्वतमाई भाई गुरु पातशाह जी की अपार कृपा रहमत बख्शिश द्वारा सत्संगत दी कड़ियां भी जुड़े हो। आओ सारे अपनी मन बिरतियां कागर करते हुए सतगुरु जी की बख्शिश की फतेह प्यार सहित जपिए जी। वाहिगुरु जी का खालसा, वाहिगुरु जी की फतेह। सतगुरु अपने सुनी अरदास कारज आया सगला रास। आओ प्यार दे नाल पावन बाणी दा शब्द पढ़ी। सतगुरु आपने सुनी अरदास
कारज आया, सगला रास कारज आया, सगला रास। ਸਾਰੇ ਹੀ ਨਾਲ ਬੋਲਣ ਦਾ ਯਤਨ ਕਰੋ। ਬੜੇ ਆਸਾਨ ਸ਼ਬਦਾਂ ਦੇ ਵਿੱਚ ਸ਼ਬਦ ਹੈ। ਸਾਰੇ ਜਦੋਂ ਅਸੀਂ ਰਲ ਕੇ ਬੋਲਾਂਗੇ ਫਿਰ ਆਨੰਦ ਆਏਗਾ, ਨਹੀਂ ਤਾਂ ਅਸੀਂ ਗਾ ਕੇ ਉੱਠ ਜਾਵਾਂਗੇ, ਤੁਸੀਂ ਇਸੇ ਤਰ੍ਹਾਂ ਹੀ ਬੈਠੇ ਰਹੋਗੇ। ਸਾਰੇ ਰਲ ਕੇ ਪੜ੍ਹੀਏ, ਕਿਉਂਕਿ ਗੁਰੂ ਦੀ ਕੀਰਤੀ ਕਰਨ ਵਾਸਤੇ ਅਸੀਂ ਇਕੱਤਰ ਹੋਏ ਹਾਂ। ਇਹ ਕੋਈ ਅਖਾੜਾ ਜਾਂ ਕੋਈ ਹੋਰ ਪ੍ਰੋਗਰਾਮ ਨਹੀਂ ਜਿੱਥੇ ਆਪਾਂ ਕਿਸੇ ਆਰਟਿਸਟ ਨੂੰ ਦੇਖਣ ਆਏ ਹਾਂ। ਇੱਥੇ ਅਸੀਂ ਸਾਰੇ ਪ੍ਰਭੂ ਦੇ ਗੁਣ ਗਾਉਣ ਵਾਸਤੇ ਆਏ ਹਾਂ। ਤੁਹਾਡਾ ਵੀ ਆਇਆ ਹੋਇਆ ਤਾਂ ਹੀ ਸਫਲਾ ਹੋਵੇਗਾ ਜਦੋਂ ਇਸ ਰਸਨਾ ਦੇ ਨਾਲ ਜਪਾਂਗੇ ਸਤਨਾਮ ਸ੍ਰੀ ਵਾਹਿਗੁਰੂ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ। ਇਹ ਵਿਵਹਾਰ ਕਰੀਏ ਪ੍ਰਭੂ ਦੇ ਨਾਮ ਨੂੰ ਜਪ ਕੇ। ਨਾਮ ਕਹਿਤ ਗੋਬਿੰਦ ਕਾ ਸੂਚੀ ਭਾਈ ਰਸਨਾ। ਆਓ ਪਿਆਰ ਦੇ ਨਾਲ ਪੜ੍ਹੀ ਜੀ। ਸਤਿਗੁਰ ਆਪਨੇ ਸੁਨੀ ਅਰਦਾਸ, ਕਾਰਜ ਆਇਆ, ਸਗਲਾ ਰਾਸ ਕਾਰਜ ਆਇਆ, ਸਗਲਾ ਰਾਸ। ਸਤਿਗੁਰ ਆਪਨੇ ਸੁਨੀ ਅਰਦਾਸ, ਕਾਰਜ ਆਇਆ, ਸਗਲਾ ਰਾਸ ਕਾਰਜ ਆਇਆ, ਸਗਲਾ ਰਾਸ। ਮਨ ਤਨ ਅੰਤਰ ਪ੍ਰਭੂ ਧਿਆਇਆ, ਗੁਰ ਪੂਰੇ ਡਰ ਸਗਲ ਝੁਕਾਇਆ। ਮਨ ਤਨ ਅੰਤਰ ਪ੍ਰਭੂ ਧਿਆਇਆ, ਗੁਰ ਪੂਰੇ ਡਰ ਸਗਲ ਝੁਕਾਇਆ। ਗੁਰ ਪੂਰੇ ਡਰ ਸਗਲ ਝੁਕਾਇਆ, ਗੁਰ ਪੂਰੇ ਡਰ ਸਗਲ ਝੁਕਾਇਆ। ਸਤਿਗੁਰ ਆਪਨੇ ਸੁਨੀ ਅਰਦਾਸ, ਕਾਰਜ ਆਇਆ, ਸਗਲਾ ਰਾਸ ਕਾਰਜ ਆਇਆ, ਸਗਲਾ ਰਾਸ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ। ਸਭ ਸੁਖ ਪਾਈ ਇਸ ਕੀ ਸੇਵ, ਸਭ ਸੁਖ ਪਾਈ ਇਸ ਕੀ ਸੇਵ। ਸਤਿਗੁਰ ਆਪਨੇ ਸੁਨੀ ਅਰਦਾਸ, ਕਾਰਜ ਆਇਆ, ਸਗਲਾ ਰਾਸ ਕਾਰਜ ਆਇਆ, ਸਗਲਾ ਰਾਸ।
का किया सब किछ होए, तिसका अमर न मिटे कोए। क्या का किया सब किछ होए, तिसका अमर न मिटे कोए। पार ब्रह्म परमेश्वर अनूप, सफल मूरत गुर तिसका रूप। पार ब्रह्म परमेश्वर अनूप, सफल मूरत गुर तिसका रूप। सफल मूरत गुर तिसका रूप। सफल मूरत गुर तिसका रूप। सतगुर आपने सुनी अरदास, कारज आया सगला रास। कारज आया सगला रास। जाके अंतर बस हर नाम, जो जो पीखे सो ब्रह्म ज्ञान। जाके अंतर बस हर नाम, जो जो पीखे सो ब्रह्म ज्ञान। इस विश्व जग मन परगास, इस जन के पार ब्रह्म का निवास। इस विश्व जग मन परगास, इस जन के पार ब्रह्म का निवास। इस जन के पार ब्रह्म का निवास। इस जन के पार ब्रह्म का निवास। सतगुर आपने सुनी अरदास, कारज आया सगला रास। कारज आया सगला रास। जिस गुर को सद करी नमस्कार, जिस गुर को सद जाऊं बलिहार। सतगुर के चरण तोए तोए पीवा, गुरु नानक जप जप सद जीवा। गुरु नानक जप जप सद जीवा। सद जीवा सद जीवा। सद जीवा। सद जीवा। सतगुर के चरण तोए तोए पीवा, गुरु नानक जप जप सद जीवा। सतगुर के चरण तोए तोए पीवा, गुरु नानक जप जप सद जीवा। सतगुर के चरण तोए तोए पीवा, गुरु नानक जप जप सद जीवा। गुरु नानक जप जप सद जीवा। गुरु नानक जप जप सद जीवा। सतगुर आपने सुनी अरदास, कारज आया सगला रास। कारज आया
सगला रास कारज आया, सगला रास कारज आया, सगला रास सगला गुरु जी के दर्शन को बल दर्शन को बल जाओ, गुरु जी के दर्शन को बल जाओ, दर्शन को बल जाओ, जब जब जीवा सतगुर नाओ, जब जब जीवा सतगुर नाओ, गुरु जी के दर्शन को बल जाओ, गुरु जी के दर्शन को बल जाओ। पार ब्रह्म पूरन गुरुदेव, पार ब्रह्म पूरन गुरुदेव, कर कृपा लागो तेरी सेवा, गुरु जी के दर्शन को बल जाओ, गुरु जी के दर्शन को बल जाओ। चरण कमल हृदय उरतारी, चरण कमल हृदय उरतारी, हृदय हृदय उरधारी, चरण कमल हृदय उरतारी,
मन तन धन गुर प्राण आधारी। मन तन धन गुर प्राण आधारी। गुरु जी के दर्शन को बल जाओ। गुरु जी के दर्शन को बल जाओ। जप जप जीवा सतगुरु नाम। जप जीवा जप जप जीवा सतगुरु नाम। गुरु जी के दर्शन को बल जाओ। गुरु जी के दर्शन को बल जाओ। सफल जन्म होवे परवान। सफल जन्म होवे परवान। गुर पार ब्रह्म निकट कर जान। गुर पार ब्रह्म निकट कर जान। गुरु जी के दर्शन को बल जाओ। गुरु जी के दर्शन को बल जाओ। जप जप जीवा सतगुरु नाम। जप जप जीवा सतगुरु नाम। जप जप जीवा सतगुरु नाम। गुरु जी के दर्शन को बल जाओ। गुरु जी के दर्शन को बल जाओ। संत तूर पाइए वड भागी। संत तूर पाइए वड भागी। संत तूर पाइए वड भागी। वड भागी वड भागी वड भागी वड भागी। संत तूर पाइए वड भागी। संत तूर पाइए वड भागी। संत पाइए वड भागी। नानक गुर भेटत हार स्यों नेव लागी। नानक गुर भेटत
हार स्यों लेव लागी गुरु जी के दर्शन को बन जाओ गुरु जी के दर्शन को बन जाओ जप जप जीवा सतगुर नाम जप जप जीवा सतगुर नाम गुरु जी के दर्शन को बन जाओ दर्शन को बन जाओ दर्शन को बन जाओ बन जाओ। ਸੋਦਾਸ ਰਹਿ ਵੱਲੋਂ ਕੀਰਤਨ ਦੀ ਸੇਵਾ ਇਤਨੀ ਪ੍ਰਵਾਨ ਕਰਨੀ ਸੋ ਆਪ ਸਰਵਤਮਾਈ ਭਾਈ ਜੁੜੇ ਮਿਲ ਬੈਠੇ ਹੋ ਇਸੇ ਤਰ੍ਹਾਂ ਹੀ ਬੈਠ ਕੇ ਸਾਡੇ ਤੋਂ ਬਾਅਦ ਬਹੁਤ ਹੀ ਸੁਰੀਲੇ और महान गुरु के कीर्तनीय जिन्होंने आप जी को गुरु का शब्द सरवण कराना है सो भाई अमरीक सिंह जी गुरदासपुर वाले वो आप जी के सानू गुरबाणी कीर्तन राही आप जी निहाल करनगे प्यार सत फतेह बुलाइए जी वाहिगुरु जी का खालसा वाहिगुरु। वाहेगुरु वाहेगुरु होवैया कुर्बान साईं अपने 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 होवे अनंद कणा मन तन अपने होवे अनंद कणा मन तन अपने होवे अनंद कणा मन तन अपने होवे अनंद कणा मन तन
जापने होवैया कुर्बान साईं अपने होवैया कुर्बान साईं अपने होवैया कुर्बान साईं अपने होवैया कुर्बान साईं अपने। साईं अलख अपार पूरी मन वसै साईं अलख अपार पूरी मन वसै दुख दर्द रोग माय मैं डाब नसै दुख दर्द रोग माय मैं डाब नसै होवै आनंद कणा मन तन जापने 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 होवैया कुर्बान साईं अपने होवैया कुर्बान साईं अपने होवैया कुर्बान साईं अपने होवैया कुर्बान साईं अपने। बिंदुक गाल सुनी सच्चे तिस तणी बिंदुक गाल सुनी सच्चे तिस तणी सुखी हूँ सुख पाए माए नागी गणी सुखी हूँ सुख पाए माए नाकीम गणी होवै आनंद कणा मन तन जापने 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 होवैया कुर्बान साईं अपने होवैया कुर्बान साईं अपने होवैया कुर्बान साईं अपने होवैया कुर्बान साईं अपने।
इंदुक गाल सुनी सचे तिस तणी सुखी हूँ सुख पाए माए ना कीम गणी होवे अनंत कणा मन तन जापुणे 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 होवैया कुर्बान साईं अपने होवैया कुर्बान साईं अपने होवैया कुर्बान साईं अपने होवैया कुर्बान साईं अपने नैन पसंदो सोए पेक मुश्ताक भई पसंदो सोए पेक मुश्ताक भई नैन पसंदो सोए पेक मुश्ताक पई मैं निर्गुण मेरी माए आप लड़ लाए मैं निर्गुण मेरी माए आप लड़ लाए होवे अनंत कणा मन तन जापुणे 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 होवैया कुर्बान साईं अपने होवैया कुर्बान साईं अपने होवैया कुर्बान साईं अपने होवैया कुर्बान साईं अपने हेतु देव संसार बाहु बाहरा वेद देव संसार हमारू बाहरा नानक का पातशाह दिसदारा नानक का पातशाह
ਦਿਸੈ ਜ਼ਾਹਰਾ ਹੋਵੇ ਅਨੰਦ ਕਣਾ ਮਨ ਤਨ ਜਾਪਣੇ 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 ਹਉਆ ਕੁਰਬਾਨ ਸਾਈਂ ਆਪਣੇ ਹਉਆ ਕੁਰਬਾਨ ਸਾਈਂ ਆਪਣੇ ਹਉਆ ਕੁਰਬਾਨ ਸਾਈਂ ਆਪਣੇ ਹਉਆ ਕੁਰਬਾਨ ਸਾਈਂ ਹੋਵੇ ਅਨੰਦ ਕਣਾ ਮਨ ਤਨ ਜਾਪਣੇ 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 ਹਉਆ ਕੁਰਬਾਨ ਸਾਈਂ ਆਪਣੇ 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 ਕੁਰਬਾਨ ਸਾਈਂ ਆਪਣੇ ਕੁਰਬਾਨ ਸਾਈਂ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ਸੋਹੇ ਅੜੇ
मेरे पंख द्वारे पाहुनड़े पाहुनड़े मेरे संत प्यारे पाहुनड़े पाहुनड़े मेरे संत प्यारे सोहे अड़े सोहे अड़े सोहे अड़े सोहे अड़े मेरे पंख द्वारे पाहुनड़े पाहुनड़े मेरे संत प्यारे पाहुनड़े पाहुनड़े मेरे संत प्यारे राम मेरे संत प्यारे राम संत प्यारे कार्य सारे नमस्कार कर के सेवा नमस्कार कर के सेवा संत प्यारे कार्य सारे नमस्कार कर लगे सेवा नमस्कार कर लगे सेवा आपे जानी आपे मानी आप स्वामी आप देवा आप स्वामी आप देवा आपे जानी आपे मानी आप स्वामी आप देवा आप स्वामी आप देवा सोहे अड़े सोहे अड़े सोहे अड़े सोहे अड़े मेरे पंख द्वारे पाहुनड़े पाहुनड़े मेरे संत प्यारे पाहुनड़े पाहुनड़े मेरे संत प्यारे राम मेरे संत प्यारे राम अपना कारज आप सवारे आपे तारण तारे अपना कारज आप सवारे आपे तारण तारे कहो नानक शहो
घर में बैठा अंक द्वारे। कहो नानक शो घर में बैठा सो है अंक द्वारे। सो है अंक द्वारे। सोहे अड़े सोहे अड़े सोहे अड़े सोहे अड़े मेरे पंख द्वारे। राम पाहुनड़े पाहुनड़े मेरे संत प्यारे। पाहुनड़े पाहुनड़े मेरे संत प्यारे। राम मेरे संत प्यारे। राम सोहे अड़े 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 मेरे पंख द्वारे। राम पाहुनड़े पाहुनड़े मेरे संत प्यारे। राम पाहुनड़े पाहुनड़े मेरे संत प्यारे। राम मेरे संत प्यारे। राम मेरे संत प्यारे मेरे संत प्यारे मेरे संत प्यारे। वाहिगुरु जी का खालसा वाहिगुरु जी की फतेह। वाहिगुरु
एक ओंकार सतनाम निर्भय अकाल मूरत आजुने हम गुरु प्रसाद आजुने सभं गुरु प्रसाद जो हमारी वेद होती मेरे सतगुरा सब तुम जानो कोई बात ना पूछता 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 गोर सत गोर संगति रे हम आवे धन धान धन धन गुरु नानक जन केरा जन केरा जन केरा जित मिल चुके सब सोग संताप चित्त मिल जित मिल चुके सब सोग आनंद गुण निदान गुण निदान गुण निदान गुण निदान गुण निदान गुरु गरीब बनवाद गरीब बनवाद अंतर फिरी यार अंतर फिरी यार अंतर फिरी अंतर भी प्यार अंतर भी प्यार तो फिर बिन जीविए राम
राम अंतर बिरी प्यार अंतर बिरी प्यार अंतर बिरी प्यार अंतर बिरी प्यार तो फिर बिन जीविए राम तो फिर बिन जीविए राम जब लग दर्शना हो जब लग दर्शना ओए क्यों अमृत बीविए राम क्यों अमृत बीविए राम क्यों अमृत बीविए राम क्यों अमृत बीविए राम अंतर बिरी प्यार अंतर बिरी प्यार अंतर बिरी प्यार कबीर बिन जीविए राम राम कबीर बिन जीविए राम राम अंतर बिरी प्यार अंतर बिरी प्यार अन दिन प्यो प्यो करे दिन राती प्यो प्यो कर दिन राति कर दिन राति 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 अन दिन प्यो प्यो कर दिन फिर बिल प्यास न जाए फिर बिल प्यास न जाए अपनी कृपा करो हर प्यारे अपनी कृपा करो हर प्यारे अपने कृपा करो हर हर नाम सब सारे हर हर नाम सद सारे गुर का शब्द मिलिया मैं प्रीतम गुर का शब्द मिलिया ओ सत गोर बिटो वारिया ओ सत गोर बिटो वारिया अंतर बिरी प्यार अंतर बिरी प्यार गोविंद बिन जीविए राम बिन जीविए राम अंतर बिरी प्यार अंतर बिरी प्यार Diga gama baga baga na ne gani da mama baga re sa
ऐसा अंदर बिरी प्यार अंदर बिरी जब लग तरस ना हो जब लग तरस ना हो जब लग तरस जब लगू जब दर्दना जब लग दर्द न हो जब लग दर्द न जब लग दर्द न क्यों अमृत पिया राम क्यों अमृत पिया राम क्यों अमृत पिया राम क्यों अमृत पिया राम अंतर पिरी प्यार अंतर पिरी प्यार तो फिर बिन जीविए राम तो फिर बिन जीविए राम अंतर पिरी प्यार अंतर पिरी प्यार अंतर पिरी प्यार अंतर पिरी प्यार जब लग दर्द ना हो जब लग दर्द ना हो जब लग दर्द ना हो जब लग दर्द ना जब लग दर्द न हो जब लग दर्द न हो जब लग दर्द न क्यों फिर क्यों अमृत पिया राम क्यों अमृत पिया राम क्यों अमृत पिया राम क्यों अमृत पिया अंतर पिरी प्यार अंतर पिरी प्यार तो फिर बिन जीविए राम तो फिर बिन जीविए राम अंतर पिरी प्यार अंतर पिरी प्यार अंतर पिरी अंतर पिरी अंतर पिरी प्यार वाहेगुरु सम्मानयोग साध संगत चौथे गुरु नानक धन गुरु रामदास साहब जी के उचारे हुए बचन आप सरवन कर रहे सा। तुखारी महला चौथा गुरु ग्रंथ साहब जी का पावन पवित्र 31 रागां विचों ये राग है
ਉਸੇ ਰਾਗ ਵਿੱਚ ਵੀ ਸਤਿਗੁਰ ਦੇ ਬਚਨ ਉਚਾਰੇ ਹੋਏ ਸਨ, ਆਪ ਜੀ ਨੇ ਸ਼ਰਵਣ ਕੀਤੇ ਨੇ। ਇਹ ਸ਼ੁੱਧ ਤੁਖਾਰੀ ਹੈ। ਕਈ ਵਾਰੀ ਸਿਰਫ ਦੋਨੋਂ ਨਿਸ਼ਾਦ ਲਾ ਕੇ ਇਸ ਨੂੰ ਗਾਇਆ ਜਾਂਦਾ ਹੈ, ਪਰ ਮੱਧਮ ਵੀ ਦੋਨੋਂ ਲੱਗਦੇ ਨੇ। ਇਹ ਸ਼ੁੱਧ ਤੁਖਾਰੀ ਹੈ ਜੋ ਆਪ ਜੀ ਨੇ ਸਰਵਣ ਕੀਤਾ ਹੈ। आओ एक शब्द की हाजिरी होर करिए। समा होना की है, आप जी ने कृपा करनी जी। मिल मेरे प्रीतमा जिया, दुध बिन खरे ने माणी। सारे कृपा करे। मिल मेरे प्रीतमा जियो, दुध बिन खरी ने माणी। करो कृपा सारे। मिल मेरे प्रीतमा जियो, दुध बिन खरी ने माणी। मिल मेरे प्रीतमा जियो, दुध बिन खरी ने माणी। मैं लैनी नींद ना आवे जियो, मैं लैनी नींद ना आवे जियो। पावे अन्न न पानी, पानी पानी पानी। दिल मेरे प्रीतमा जिया, दुध बिन खरी ने माणी। दिल मेरे प्रीतमा जिया, दुध बिन खरी ने माणी। पानी अन्न न पावे, मरिए हावे। पानी अन्न न पावे, मरिए हावे। दिन फिर क्यों सुख पाइए, पानी अन्न पावे मरिए हावे। पानी अन्न दिन फिर क्यों सुख पाइए, दिन फिर क्यों गोरिया के करो बिनती के गुर पावे। गोरिया के करो बिनती के गुर पावे। जो मिले देवे मिलाइए, जो मिले देवे मिलाइए। दिल मेरे प्रीतमा जियो, दुध बिन खरी ने माणी। सारे जपो। दिल
मेरे प्रीतमा जियो मैं नैनी नींद न आवे जियो मैं नैनी नींद न आवे जियो पावे मन न पानी 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 दिल मेरे प्रीतमा जिया दूध बिन खरी माने हो दिल मेरे जिया बिन आपे मेल लय सुख दाता आप मिलया घर आए आपे मेल आप मेल लए ओ आप मेल लए मेल सुखता आप मिलया घर आए नानक का मन सदा सुहागण ना फिर मर न जाए ना फिर जाए दिल मेरे प्रीतमा जिया दूध बिन खरे माने सारे अरदास करो दिल मेरे प्रीतमा जिया मेरो सुंदर मेरो सुंदर कहो मिला कित गली हर के संग बताओ मार्ग हम पीछे लाग चली मैं नैनी नींदा गया मैं जी ओ मैं नैनी पावे आनन पानी दिल मेरे बीच मजिया दूध बिन खरे मारे
आप बेचाए हो तिस पे आप बेचाए दर्शन हर देखण के ताई दर्शन हर दर्शन हर देखण के ताई हो कृपा करे ता सतगुर मेले कृपा करे करो अरदास कृपा करे ता सतगुर मेले कृपा करे हर हर नाम ते आई हर हर ओ हर हर नाम ते आई मिल मेरे प्रीतमा जियो तुद बिन खारी निमाणी मिल मेरे प्रीतमा जियो तुद बिन खारी निमाणी मैं नैनी नींद ना आवे जियो मैं नैनी पावे आनंद पानी 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 मिल मेरे प्रीतमा जियो तुद बिन हरी निमानी मिल मेरे प्रीतमा जियो तुद बिन हरी निमानी तुद बिन खरी निमाणी भुल चुक दी क्षमा भुल चुक दी क्षमा सारे असीस बख्शो फतेह बुलाओ जी वाहिगुरु जी का खालसा वाहिगुरु जी की फतेह मिल मेरे प्रीतमा जियो तुद बिन खरी निमाणी। इस सन पंथ ने महान कीर्तनीय भाई सरबजीत सिंह जी रंगीला, इस तरह के नाल भाई साहब भाई अमरीक सिंह जी गुरदासपुरी, भाई साहब भाई खरीम सिंह जी प्रेमी, इन्हां सारिया जत्थियां का बहुत बहुत धन्यवाद करते हैं जिन्होंने आप संगतां नूं अमृत बाणी कीर्तन सरवण कराया। एक बेनती मैं अपनियां भैणां मावां दे चरनां 'च करनी चाहुंदा सी। लंगर हार दे विच प्रशादियां दी लोड़ है। मेरियां भैणां जिहड़ियां भी सेवा कर सकदियां उन्हां नूं बेनती करदे हैं कि वो रसोई दे विच जाके प्रशादियां दी सेवा जरूर करन। ये बेनती दर प्रवान करनी। एक बेनती आप संगतां दे चरनां 'च करनी सी। 43वें महान नगर कीर्तन समर्पित साहिबजादा अजीत सिंह क्लब वालों 5वां सुंदर दस्तार मुकाबला 5 नवंबर दिन शनिचरवार दोपहर 2 बजे दशमेश हाल में कराया जा रहा है। जिन्होंने भी नौजवानों ने बच्चों ने उस सुंदर मुकाबले के हिस्सा लेना होवे उन्होंने बेनती करते हैं कि 5 नवंबर दिन शनिचरवार दोपहर सारिਆਂ ਨੂੰ क्लब वालों इनाम दिते जाणगे। ਜਿਹੜੇ उस सुंदर मुकाबले ਦੇ ਵਿੱਚ ਜੇਤੂ ਰਹਿਣਗੇ। छोटे बच्चों के मुकाबले ਵਿੱਚ जो पहला इनाम है वो $1100, दूसरा इनाम $751, तीसरा इनाम $551 है। जो नौजवान होंगे वो जो 3 उस मुकाबले में जितू रहणगे। पहला इनाम $2100, दूसरा इनाम $1500, तीसरा इनाम $1100 है। आप सारिया संगतां नूं बेनती करते हैं कि जिहड़े भी नौजवान अवदास बेनती करदा पंथ के महान कथावाचक भाई साहब भाई अमरीक सिंह जी चंडीगढ़ वाले आप संगतां नूं 8:10 तक कथा सरवण कराउणगे।
ਉਸ ਉਪਰੰਤ ਗੁਰੂ ਘਰ ਦੇ ਕਥਾਵਾਚਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। ਆਓ ਭਾਈ ਸਾਹਿਬ ਦੇ ਪਾਸੋਂ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਰੱਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਧਾਰੇ। ਸੇਵਾ ਕਛੂ ਨਾ ਜਾਨੋ, ਨੀਚ ਮੂਰਖਾਰੀ। ਮਾਨ ਕਰੋ ਤੁਧਿ ਉਪਰੇ, मेरे प्रीतम प्यारे। हम अपराधी सद भूलते, तुम बख्शन हारी। सहबान दी सुखा भरी गोद विच बैठ रूह दी प्यास बुझा रहे सत्संगी प्यारिओ, अदब सत्कार नाल सब तो पहला गुरु फतेह दी सांझ पाइए। प्यार नाल आखो जी वाहिगुरू जी का खालसा, वाहिगुरू जी की फतेह। अज विचार करेंगे गुरबाणी अनुसार भगती की है। धर्म की दुनिया विच भगती शब्द की बड़ी चर्चा है, बहुत विचार है। पर बहुत बारी इस गल का दुख भी हुंदा है, जिहड़े शब्द बहुत विचारे गए ते उन्हां बारे विच ही मनुख दे मन विच दुबदा है। गुरबाणी अनुसार विचारन की कोशिश करांगे, असल विच भगती है की चीज। भगती है अपना आपा समर्पित करना, भगती है अपने प्यारे दी याद विच जिउणा, भगती है उहदे नाम नूं उहदे गुणां नूं अपने जीवन विच धारण करके उहा जिही अपने प्यारे दा रूप बन जाना। पर गुरमत दी सोझी ना होण करके, ਜਾਂ यूं कह लो भी गुरु नानक साहब तो पहला बेअंत लोकी भगती शब्द के थले गुमराह हुए सन। हुण इत्थे सुभाविक जी बात है, जिस मनुख नूं रस्ता ही नहीं पता मंजिल की पाएगा, जिन्हों इहो ही नहीं पता भी भगती करनी किवें है, वो अपने मालिक दे बूहे ते पहुंचेगा किवें। तुसी कदे झात मार के देखो, गुरु नानक साहब ने बड़ी कृपा की। उस वेले दा सब तो ज्यादा भगती दे पक्ष तो मशहूर बंदा सी जोगी। गुरु नानक साहब ने नकार दिता, कहन लगे नहीं भलिया, तू लोकां नूं खुश कर सकना है, लोग तेरे भेख तो खुश हो सकते ने, पर यकीन करके जानी जे तू रब्बी मलाप लई भगती करदा है तां रब दा मलाप नहीं जी। जोग ना भगमी कपड़ी, जोग ना मैले वेश। नानक घर बैठिया जोग पाइए, सतगुर के उपदेश। जोग दा अर्थ हुंदा है मलाप, जोगी दा अर्थ हुंदा है मिलिया होया। जोग ना खिंथै, जोग ना डंडै, जोग ना पसम चढ़ाइए, जोग ना मुंडी मूंड मंडाया, जोग ना सिंगी पाइए। अंजन माहे निरंजन रहिया, जोग जुगत इव पाइए। गली जोग ना कोई, एक दृष्ट कर समसर जाने, जोगी कहिए सोई। एक छोटी जी बेनती करन लगा, तुसीं हैरान होवोगे, गुरु नानक साहब नूं ठग मिले, चोर मिले, समाज के बेअंत भ्रिष्टे लोग मिले, पापी लोग मिले, पर एक एक बारी चर्चा करके वो सीधे राह ते तुर पे। सज्जन है, भाई सज्जन है, वो एक बारी मिलिया,
ਉਹਨੇ ਸਮੁੱਚੇ ਬੇਈਮਾਨੇ ਛੱਡ ਦਿੱਤੇ, ਗੁਰਬਤ ਦੇ ਰਾਹ ਤੇ ਤੁਰ ਪਿਆ। ਕਦੇ ਗੁਰੂ ਨਾਨਕ ਸਾਹਿਬ ਨੂੰ ਮੁੜ ਕੇ ਨਹੀਂ ਮਿਲਿਆ, ਇਤਿਹਾਸ ਵਿੱਚ ਜ਼ਿਕਰ ਨਹੀਂ ਹੈ। ਜੋਗੀਆਂ ਨਾਲ ਗੁਰੂ ਨਾਨਕ ਸਾਹਿਬ ਨੂੰ 3 ਵਾਰੀ ਚਰਚਾ ਕਰਨੀ ਪਈ, ਜੋਗੀਆਂ ਨਾਲ 3 ਵਾਰੀ ਚਰਚਾ ਕਰਨੀ ਪਈ। ਇੱਕ ਠੱਗ ਤੇ 1 ਵਾਰੀ ਸੁਣ ਕੇ ਸਿੱਧੇ ਰਾਹ ਪੈ ਗਿਆ, ਜੋਗੀ 3 ਵਾਰੀ ਸੁਣ ਕੇ ਵੀ ਸਿੱਧੇ ਰਾਹ ਨਹੀਂ ਪਏ। ਪਹਿਲੀ ਵਿਚਾਰ ਉਹਨਾਂ ਦੀ ਨਾਨਕ ਮੱਤਾ ਸਾਹਿਬ, ਦੂਜੀ ਵਿਚਾਰ ਉਹਨਾਂ ਦੀ ਸ਼ਮੇਰ ਪਰਬਤ ਤੇ ਤੀਜੀ ਵਿਚਾਰ ਗੁਰੂ ਨਾਨਕ ਸਾਹਿਬ ਜੀ ਦੀ ਅਚਲ ਬਟਾਲੀ ਦੀ ਧਰਤੀ ਉੱਤੇ। ਇੱਕ ਧਰਮੀ ਪੁਰਖ ਨੂੰ ਸਮਝਣ ਲੱਗਿਆ ਤਾਂ ਪਲ ਲੱਗਣੀ ਚਾਹੀਦੀ ਸੀ। ਤੇ ਹੈਰਾਨੀ ਦੀ ਗੱਲ ਇਹ ਹੈ ਵੀ ਬੇਈਮਾਨ ਲੋਕਾਂ ਨੂੰ ਸਮਝਣ ਲੱਗਿਆ ਪਲ ਲੱਗੀ ਹੈ, ਜੋਗੀਆਂ ਨੂੰ ਆਖਰ ਤੱਕ ਸਮਝ ਨਾ ਲੱਗੀ, ਟਕਰਾਉਂਦੇ ਹੀ ਰਹੇ ਗੁਰੂ ਨਾਨਕ ਸਾਹਿਬ ਨਾਲ। ਭਾਈ ਗੁਰਦਾਸ ਜੀ ਨੇ ਇਸ ਲਈ ਬਚਨ ਆਖਿਆ ਨਾ, ਕਹਿੰਦੇ ਸਿੱਧ ਛੁਪ ਬੈਠੇ ਪਰਬਤੀ, ਕੌਣ ਜਗਤਰ ਕੋ ਪਾਰ ਉਤਾਰਾ, ਜੋਗੀ ਗਿਆਨ ਵੀ ਹੋਣੀਆਂ, ਨਿਸ਼ਟਨ ਅੰਗ ਲਗਾਏ ਨਿਸ਼ਾਰਾ। ਤੂੰ ਲੋਕਾਂ ਦੀਆਂ ਨਜ਼ਰਾਂ 'ਚ ਭਗਤੀ ਕਰਦਾ ਹੋ ਸਕਣਾ, ਪਰ ਗੁਰਮਤਿ ਦੀਆਂ ਨਜ਼ਰਾਂ 'ਚ ਭਗਤੀ ਕਰਦਾ ਨਹੀਂ ਹੋ ਸਕਦਾ। ਸੱਚ ਕਰਕੇ ਜਾਣੀ, ਤੂੰ ਉਹ ਜੋਗੀ ਨਹੀਂ ਬਣਿਆ ਜਿਹੜਾ ਰੱਬ ਨੂੰ ਮਿਲ ਜਾਏ। ਮੈਂ ਤੇਰੀ ਹਾਲਤ ਵੇਖਣਾ, ਦੇਸ਼ ਛੋੜ ਪਰਦੇਸ਼ਾਂ ਧਾਇਆ, 5 ਚੰਡਾਲ ਨਾਲੇ ਲੈ ਆਇਆ। ਜਿਹੜੇ ਆਪਣੇ ਆਪ ਦੇ ਸੁਧਾਰ ਕਰਨੀ ਸੀ ਉਹ ਤਾਂ ਕੀਤਾ ਹੀ ਕੋਈ ਨਹੀਂ, ਅੰਦਰੂਨੀ ਤਬਦੀਲੀ ਤੇ ਕੀਤੀ ਕੋਈ ਨਹੀਂ। ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਦਾ, ਅਜੋਂ ਬੇਕਾਰ ਨਾ ਛੋਟੇ ਹੀ ਪਾਪੀ ਮਨ ਮੰਦਾ। ਕਹਿਣ ਲੱਗੇ ਤੂੰ ਸੁਧਾਰਿਆ ਹੀ ਨਹੀਂ ਆਪਣੇ ਆਪ ਨੂੰ, ਤੂੰ ਤੇ ਜੋਗ ਮਤ ਦੀ ਗੱਲ ਕਰਦਾ ਕਰਦਾ ਇਤਨਾ ਕਠੋਰ ਹੋ ਗਿਆ ਅੰਦਰੋਂ, ਇਤਨਾ ਤੂੰ ਤਪ ਗਿਆ ਅੰਦਰੋਂ, ਤੂੰ ਤੇ ਕਿਸੇ ਮਨੁੱਖ ਨੂੰ ਵੇਖ ਕੇ ਰਾਜੀ ਨਹੀਂ। ਜਦੋਂ ਦਾ ਇਸ ਰਾਹ ਤੇ ਰੱਬ ਦੇ ਘਰ ਤੇ ਤੁਰਿਆ ਤੇ ਤੂੰ ਤਾਂ ਉਦੋਂ ਦਾ ਰਿਸ਼ਤੇ ਤੋੜਦਾ ਹੀ ਆ ਰਿਹਾ। ਮਾਂ ਦਾ ਰਿਸ਼ਤਾ ਤੋੜਿਆ, ਪਿਓ ਦਾ ਰਿਸ਼ਤਾ ਤੋੜਿਆ, ਭੈਣ ਭਰਾਵਾਂ ਨੂੰ ਛੱਡ ਕੇ ਆ ਗਿਆ, ਘਰ ਪਰਿਵਾਰ ਨੂੰ ਛੱਡ ਕੇ ਆ ਗਿਆ, ਜੰਗਲਾਂ ਵਿੱਚ ਜਾ ਕੇ ਬੈਠ ਗਿਆ। ਜਿਹੜਾ ਇੰਨੇ ਰਿਸ਼ਤੇ ਤੋੜ ਕੇ ਆਇਆ ਹੋਵੇ ਜਿਹੜੇ ਰੱਬ ਨੇ ਬਣਾ ਕੇ ਭੇਜੇ, ਤੂੰ ਰੱਬ ਨਾਲ ਰਿਸ਼ਤਾ ਕਿਵੇਂ ਜੋੜ ਸਕਣਾ? ਮੈਂ ਗੱਲ ਵਾਪਸ ਕਰਾਂ ਕਿਉਂਕਿ ਹਜੇ ਕਈ ਪੱਖ ਤੁਹਾਡੇ ਨਾਲ ਸਾਂਝੇ ਕਰਨੇ। ਤੋ ਆਖਰ ਗੁਰਮਤਿ ਨੂੰ ਕਹਿਣਾ ਪਿਆ ਵੀ ਭਲਿਆ ਸੱਚ ਕਰਕੇ ਜਾਣੀ, ਤੈਨੂੰ ਜੋਗ ਮਤ ਦਾ ਪਤਾ ਨਹੀਂ ਹੈ। ਜੋਗੀ ਤਾਂ ਉਹ ਹੈ ਜਿਹੜਾ ਆਪਣੇ ਮਨ ਨੂੰ ਸੁਧਾਰ ਲੈਂਦਾ ਹੈ, ਜਿਹੜਾ ਅੰਜਨ ਮਾਹੀ ਨਿਰੰਜਨ ਰਹਿਣ ਦੀ ਜਾਚ ਸਿੱਖ ਲੈਂਦਾ ਹੈ। ਦੂਜੀ ਬੇਨਤੀ, ਉਸ ਵੇਲੇ ਧਰਮ ਦੀਆਂ ਗੱਲਾਂ ਸਿਖਾਉਣ ਵਾਲਾ ਇੱਕ ਹੋਰ ਪ੍ਰਮੁੱਖ ਬੰਦਾ ਸੀ, ਉਹਨੂੰ ਬ੍ਰਾਹਮਣ ਕਹਿੰਦੇ ਨੇ, ਪਿੱਪਰ ਕਹਿੰਦੇ ਨੇ। ਉਹ ਵੀ ਸਮਝਦਾ ਸੀ ਵੀ ਮੈਂ ਰੱਬ ਦੇ ਬੜਾ ਨੇੜੇ ਹਾਂ, ਮੈਂ ਕਿ ਬ੍ਰਹਮ ਦੀਆਂ ਗੱਲਾਂ ਕਰਨਾ। ਪਰ ਜਦੋਂ ਉਹਦੇ ਕੋਲ ਭਗਤੀ ਦੀ ਗੱਲ ਦੇਖੀ, ਇਹ ਰੱਬੀ ਗੁਣ ਉਹਦੇ ਕੋਲ ਵੀ ਕੋਈ ਨਜ਼ਰ ਨਾ ਆਇਆ। ਸਤਿਗੁਰੂ ਜੀ ਨੂੰ ਗੁਰਬਾਣੀ ਵਿੱਚ ਕਹਿਣਾ ਪਿਆ ਇਹ ਵਚਨ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਟੋ ਕੇ ਪਰਿਵਾਰ ਸ਼ਕਲ ਸਿਓ, ਰਾਮ ਨ ਜਪੋ ਅਭਾਗੇ। वेद पुराण पढ़े का क्या गुण, खर चंदन जस भारा, राम नाम की गत नहीं जानी, कैसे उतर सपारा। कहने लगे तू किमें पार हो सकना, तेन तो पता ही नहीं भगती की चीज होंदी है। गल तो ब्रह्म दी करदा, पता तेन ब्रह्म दा भी नहीं। तू ते कहना ना भी मैनू वेद सारे सिमरतियां दा ज्ञान है, तू तां लोकां दे विच मनुखां च वंडियां पा दित्तियां, ਕਿਸੇ ਨੂੰ ਕਿਸੇ ਜਾਤ ਵਿੱਚ ਵੰਡ ਦਿੱਤਾ, ਕਿਸੇ ਨੂੰ ਕਿਸੇ ਤਰ੍ਹਾਂ ਵੰਡ ਦਿੱਤਾ। ਇੰਨੇ ਰਿਸ਼ਤਿਆਂ 'ਚ ਵੰਡਣ ਵਾਲਿਆ, ਤੂੰ ਰੱਬੀ ਰਾਹ ਦਾ ਪਾਂਧੀ ਕਿਵੇਂ ਹੋ ਸਕਣਾ? ਕਬੀਰ ਸਾਹਿਬ ਦੇ ਬਚਨ ਨੇ ਬੜੇ ਪਿਆਰੇ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ, ਅਰਜ ਉਰਜ ਕੈ ਪਚ ਮੂਆ, ਚਾਰੋਂ ਵੇਦੋਂ ਮਾਹੀ। ਤੈਨੂੰ ਤੇਰੀ ਵਿਦਿਆ ਹੀ ਲੈ ਬੈਠੀ, ਤੂੰ ਰੱਬ ਦੇ ਘਰ ਨੂੰ ਜਾਣ ਵਾਲਾ ਰਸਤਾ ਹੀ ਨਹੀਂ ਪਛਾਣ ਸਕਿਆ। ਉਹਨੂੰ ਵੀ ਸਤਿਗੁਰੂ ਜੀ ਨੇ ਨਕਾਰ ਦਿੱਤਾ। ਕਹਿਣ ਲੱਗੇ ਮੈਨੂੰ ਤੇਰੇ ਕੋਲੋਂ ਵੀ ਰੱਬੀ ਗੁਣਾਂ ਦੀ ਆਸ ਨਹੀਂ ਲੱਗਦੀ। ਆਪਾਂ ਹੁਣ ਆਪਣੀ ਗੱਲ ਕਰੀਏ, ਗੁਰਮਤਿ ਨੇ ਕਿਸ ਭਗਤੀ ਨੂੰ ਕਬੂਲ ਕੀਤਾ ਹੈ? ਗੁਰਮਤਿ ਨੇ ਭਗਤੀ ਨੂੰ ਕਬੂਲ ਕੀਤਾ ਹੈ, ਸਤਿਗੁਰ ਕੀ ਐਸੀ ਵਡਿਆਈ, ਉੱਤਰ ਕਲੱਤਰ ਵਿੱਚੇ ਗਤ ਪਾਈ। ਮੈਂ ਇੱਕ ਪੱਖ ਤੁਹਾਡੇ ਨਾਲ ਸਾਂਝਾ ਕਰਨ ਲੱਗਾ,
ਤੇ ਮੈਂ ਇੱਕ ਬੇਨਤੀ ਕਰਾਂਗਾ, ਹੱਥ ਜੋੜ ਕੇ ਵੀ ਇਹਨਾਂ ਗੱਲਾਂ ਵੱਲ ਥੋੜਾ ਜਿਹਾ ਖਿਆਲ ਦੇ ਦਿਓ। 7 ਚੀਜ਼ਾਂ ਨੇ ਜ਼ਿੰਦਗੀ ਦੀਆਂ। ਗੁਰੂ ਨਾਨਕ ਸਾਹਿਬ ਜੀ ਨੇ ਹਰ ਬੰਦਾ ਉਹ 7 ਚੀਜ਼ਾਂ ਕਰਦਾ ਹੈ। ਹਰ ਬੰਦਾ ਕਰਦਾ ਹੈ, ਭਾਵੇਂ ਅਮੀਰ ਹੈ, ਭਾਵੇਂ ਗਰੀਬ ਹੈ, ਭਾਵੇਂ ਰਾਜਨੀਤਿਕ ਹੈ, ਭਾਵੇਂ ਸਾਦਾ ਬੰਦਾ ਹੈ। ਸਤਿਗੁਰੂ ਜੀ ਨੇ ਭਗਤੀ 7 ਚੀਜ਼ਾਂ ਨਾਲ ਜੋੜ ਦਿੱਤੀ। ਦੇਖੋ, ਸੌਂਦਾ ਹਰੇਕ ਬੰਦਾ ਹੈ, ਥੋੜਾ ਸੌਵੇਂ ਬਹੁਤਾ ਸੌਵੇਂ ਗੱਲ ਵੱਖਰੀ ਹੈ ਕੰਮਾਂ ਦੇ ਮੁਤਾਬਕ, ਪਰ ਸੌਂਦੇ ਤਾਂ ਆਪਾਂ ਸਾਰੇ ਹੀ ਇਹਨੂੰ। ਸਤਿਗੁਰੂ ਕਹਿਣ ਲੱਗੇ ਤੇਰਾ ਸੌਣਾ ਵੀ ਬੰਦਗੀ ਬਣ ਜਾਣਾ ਜੇ ਕਿਤੇ ਤੂੰ ਇੱਕ ਕੰਮ ਕਰੇ, ਸੌਣ ਲੱਗਿਆ ਆਪਣੇ ਸੋਹਣੇ ਬਿਸਤਰੇ ਨੂੰ ਦੇਖ ਕੇ ਨਾ ਧੰਨਵਾਦ ਕਰੀ ਉਸ ਮਾਲਕ ਦਾ, ਉਹ ਮਾਛੀਵਾੜੇ ਦੇ ਜੰਗਲਾਂ 'ਚ ਕੰਡਿਆਂ ਤੇ ਸੌਣ ਵਾਲਿਆ, ਅੱਜ ਮੈਂ ਸੁੱਖ ਦੀ ਨੀਂਦ ਸੌਣ ਲੱਗਾ, ਇਹ ਤੇਰੀ ਕਿਰਪਾ ਹੈ। ਜੈ ਪ੍ਰਸਾਦ ਸੁਖ ਸੇਜ ਸਵੀਜੈ, ਮਨ 8 ਪਹਿਰ ਤੱਕ ਜਸ ਗਵੀਜੈ। ਆਹ ਸੀ ਭਗਤੀ, ਆਹ ਸੀ ਭਗਤੀ। ਫਿਰ ਉੱਠੇ ਹੋ, ਇਸ਼ਨਾਨ ਪਾਨ ਕੀਤਾ, ਹੁਣ ਬੰਦਾ ਕੱਪੜੇ ਪਾਉਣ ਲੱਗਾ ਹੈ। ਕਹਿੰਦੇ ਭਲਿਆ ਦੇਖ ਆਪਣੀ ਅਲਮਾਰੀ ਵੱਲ ਝਾਤ ਮਾਰ ਕੇ, ਮਨ ਦੁਬਦਾ ਵਿੱਚ ਪੈ ਜਾਂਦਾ, ਆਹ ਪਾਵਾਂ ਆਹ ਪਾਵਾਂ ਆਹ ਪਾਵਾਂ। ਇਹ ਪਾਉਣਾ ਹੀ ਨਹੀਂ, ਆਪਣੇ ਮਨ ਵਿੱਚ ਫੈਸਲਾ ਕਰ ਪਾ ਰਿਹਾ ਮੈਂ ਕਿਹੜਾ ਪਾਵਾਂ। ਸਾਹਿਬ ਕਹਿੰਦੇ ਫਿਰ ਇੱਥੇ ਖਲੋ ਕੇ ਵੀ ਇੱਕ ਗੱਲ ਕਮੀ, ਜੈ ਪ੍ਰਸਾਦ ਪਾਟ ਪਟੰਬਰ ਹੰਡਾਵੇ, ਤਿਸੈ ਤਿਆਗ ਕਤ ਅਬਰ ਲੁਭਾਵੇ। ਹਰ ਬੰਦਾ ਕੱਪੜੇ ਪਹਿਨਦਾ ਹੀ ਹੈ ਨਾ, ਧੀਆਂ ਬੱਚੀਆਂ ਆਪਾਂ ਸਾਰੇ ਸਮਾਜ ਵਿੱਚ ਵਿਚਰਦੇ ਹਾਂ। ਕਹਿੰਦੇ ਲੈ ਇਹਦੇ ਨਾਲ ਭਗਤੀ ਜੋੜ ਲੈ, ਆਹ ਸੀ ਭਗਤੀ। ਤੀਜਾ ਪੱਖ, ਫਿਰ ਪ੍ਰਸ਼ਾਦਾ ਪਾਣੀ ਛਕਨੇ ਹੈ। ਜਦੋਂ ਤਿਆਰ ਹੋ ਕੇ ਕੰਮਾਂ ਤੇ ਜਾਣ ਦੀ ਤਿਆਰੀ ਹੈ ਤੇ ਹੁਣ ਪ੍ਰਸ਼ਾਦਾ ਪਾਣੀ ਛਕਣ ਲੱਗੇ। ਸਾਹਿਬ ਕਹਿੰਦੇ ਪਹਿਲੇ ਆਪਣੀ ਥਾਲੀ 'ਚ ਦੇਖ, ਤੇਰੀ ਥਾਲੀ ਵਿੱਚ ਖਾਣੇ ਖਤਮ ਹੋ ਗਏ, ਪਰ ਪ੍ਰਸ਼ਾਦੇ ਹਜੇ ਪਦਾਰਥ ਹੋਰ ਵੀ ਨੇ। ਉਹ ਕਹਿੰਦੇ ਨੇ ਵੀ ਕਾਹਦੇ 'ਚ ਪਾਵਾਂ, ਮਨਾ ਤੇਰਾ ਜੀ ਨਹੀਂ ਕਰਦਾ ਵੀ ਮੈਂ ਸ਼ੁਕਰ ਕਰਾਂ। ਜੈ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾकुर ਕੋ ਰੱਖ ਮਨ ਮਾਹੀ। ਸ਼ੇਖ ਸਾਦੀ ਦੇ ਇੱਕ ਵਚਨ ਕਹਿਦੇ ਆ, ਫਿਰ ਗੱਲ ਅੱਗੇ ਤੁਰਾਂਗਾ। ਸ਼ੇਖ ਸਾਦੀ ਨੇ ਇੱਕ ਵਚਨ ਲਿਖਿਆ ਬੜੇ ਕਮਾਲ ਦਾ, ਕਹਿਣ ਲੱਗੇ ਵੇਖੋ ਰੱਬ ਨੇ ਕੈਸੀ ਕਲਾ ਵਰਤਾਈ ਹੈ। ਜਿਹੜੇ ਪਸ਼ੂ ਪੰਛੀ ਨੇ ਨਾ, ਬਹੁਤੇ ਉਹ ਨੇ ਜਿਹੜੇ ਖਾਣ ਤੋਂ ਪਹਿਲਾਂ ਸਿਰ ਝੁਕਾਉਂਦੇ ਨੇ। ਗਾਂ ਨੇ ਖਾਣਾ ਹੈ, ਸਿਰ ਝੁਕਾਉਣਾ ਪਏਗਾ ਤਾਂ ਹੀ ਥੱਲੇ ਚੁੱਕੇਗੀ ਨਾ। ਮੱਝ ਹੈ, ਘੋੜਾ ਹੈ, ਕਾਂ ਹੈ, ਕਬੂਤਰ ਹੈ, ਜਿਹੜੇ ਮਰਜ਼ੀ ਚੀਜ਼ ਦਾ ਨਾਂ ਲੈ ਲਓ, ਉਹ ਖਾਣ ਤੋਂ ਪਹਿਲਾਂ ਸਿਰ ਝੁਕਾਉਂਦੇ ਨੇ। ਸ਼ੇਖ ਸਾਦੀ ਕਹਿੰਦੇ ਵੀ ਤੂੰ ਦੁਨੀਆ ਦਾ ਸਿਕਦਾਰ ਹੈ, ਸਭ ਤੋਂ ਵੱਡਾ ਹੈ, ਦੁਨੀਆ 'ਚ ਤੇਰਾ ਵੱਡਾ ਨਾਂ ਹੈ। ਤੇ ਰੱਬ ਨੇ ਕਿੱਡੀ ਵੱਡੀ ਕਿਰਪਾ ਕੀਤੀ ਵੀ ਤੂੰ ਖਾਣ ਤੋਂ ਪਹਿਲਾਂ ਨਾ ਝੁਕਾ, ਪਰ ਖਾ ਕੇ ਤਾਂ ਝੁਕਾ ਦੇ। ਇੰਨੇ ਪਦਾਰਥ ਖਾ ਕੇ ਤਾਂ ਸਿਰ ਝੁਕਾ ਦੇ, ਖਾ ਕੇ ਤਾਂ ਕਹਦੇ ਵੀ ਮਾਲਕ ਤੇਰੀ ਕਿਰਪਾ ਹੈ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਖਾ ਕੇ ਤਾਂ ਕਹਿ ਦੇ ਨਾ। ਹੁਣ ਬੰਦਾ ਚੱਲਿਆ ਕੰਮਾਂ ਤੇ। ਤੁਸੀਂ ਬਹੁਤ ਵਾਰੀ ਦੇਖਿਆ ਹੋਏਗਾ, ਇੱਕੋ ਜਿਹੇ ਕੰਮ 2 ਬੰਦੇ ਸ਼ੁਰੂ ਕਰ ਲੈਂਦੇ ਨੇ, ਇੱਕ ਦਾ ਸਿਖਰਾਂ ਨੂੰ ਪਹੁੰਚ ਜਾਂਦਾ ਹੈ, ਇੱਕ ਨੂੰ ਵਿਚਾਰੇ ਨੂੰ ਕਿਸੇ ਨੂੰ ਵੇਚਣਾ ਪੈਂਦਾ ਵੀ ਮੇਰਾ ਕੰਮ ਨਹੀਂ ਚੱਲਿਆ। ਅਕਲ ਤੇ ਉਹਦੇ ਕੋਲ ਵੀ ਉਨੀ ਹੈ, ਉਸੇ ਤਰ੍ਹਾਂ ਦੀ ਰੋਟੀ ਖਾਂਦਾ ਹੈ, ਉਸੇ ਤਰ੍ਹਾਂ ਦੀ ਹਵਾ ਵਿੱਚੋਂ ਸਾਹ ਲੈਂਦਾ ਹੈ, ਉਸੇ ਤਰ੍ਹਾਂ ਦਾ 5 ਤੱਤਾਂ ਦਾ ਉਹਦਾ ਸਰੀਰ ਹੈ। ਸਾਹਿਬ ਕਹਿੰਦੇ ਜੇ ਤੇਰਾ ਕੰਮ ਚੱਲਦਾ ਹੈ ਨਾ, ਮਨਾ ਸਿਖਰਾਂ ਤੇ ਪਹੁੰਚਿਆ ਹੈ, ਤੇ ਫਿਰ ਸ਼ੁਕਰ ਕਰੀ ਉਸ ਰੱਬ ਦਾ। ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਜਿਸੈ ਜਾਨ ਮਨ ਸਦਾ ਹਜ਼ੂਰੇ। ਉਹਨੂੰ ਆਪਣੇ ਨੇੜੇ ਸਮਝ। ਆ ਸੀ ਭਗਤੀ, ਆ ਸੀ ਭਗਤੀ ਗੁਰਮਤਿ। ਹੁਣ ਕਾਰਜ ਪੂਰੇ ਹੋ ਗਏ। ਅਗਲੀ ਗੱਲ, ਮੇਰਾ ਖਿਆਲ ਹੈ ਵੀ ਇੱਕ ਉਮਰ ਸਾਰਿਆਂ ਦੇ ਪਰਿਵਾਰਾਂ ਵਿੱਚ ਆਉਂਦੀ ਹੈ, ਜਦੋਂ ਆਪਣੀ ਜ਼ੁਬਾਨ ਤੇ ਕੋਲਾਮਾ ਹੁੰਦਾ, ਯਾਰ ਮੇਰੇ ਬੱਚੇ ਮੇਰਾ ਅੱਖਾਂ ਨਹੀਂ ਮੰਨਦੇ। ਹਰ ਇੱਕ ਦਾ ਪਰਿਵਾਰ ਇਸ ਦੌਰ ਚ ਨੂੰ ਲੰਘਦਾ ਹੈ। ਥੋੜਾ ਜਿਹਾ ਕਸ਼ਮਕਸ਼ ਦਾ ਦੌਰ ਆਉਂਦਾ ਹੈ, ਕਿਉਂਕਿ ਸਿਆਣਪ
जोश ते होश एक मुकाम ते टकराउंदे ने। प्यो कोल होश हुंदी है क्योंकि उन्हें सब कुछ वरत के देखिया हुंदा है। ਜਿਹੜਾ ਪੁੱਤ ਹੈ ਜੱਦੀ ਹੈ ਉਹ ਜੋਸ਼ ਵਿੱਚ ਹੁੰਦੇ ਨੇ, ਉਸ ਰਾਹ ਤੇ ਤੁਰਨਾ ਚਾਹੁੰਦੇ ਨੇ, ਪਿਓ ਰੋਕਣਾ ਚਾਹੁੰਦਾ, ਟਕਰਾਅ ਸਾਰੇ ਪਰਿਵਾਰਾਂ ਚ। ਖੈਰ ਸਾਹਿਬ ਕਹਿੰਦੇ ਵੀ ਹੁਣ ਅਗਲੀ ਗੱਲ ਇਹ ਹੈ, ਜੇ ਤੇਰੀ ਕੋਈ ਗੱਲ ਸੁਣਦਾ ਹੈ ਨਾ ਮਨਾ, ਤਾਂ ਬਹੁਤ ਸ਼ੁਕਰ ਕਰ ਰੱਬ ਦਾ। ਜੈ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਚਾਕੋ ਜਸ ਰਸਨ ਬਖਾਨੈ। ਸ਼ੁਕਰ ਕਰ ਤੇਰੇ ਲੋਕੀ ਵੀ ਗੱਲਾਂ ਤੇਰੇ ਕੋਲ ਪੁੱਛਦੇ ਨੇ, ਲੋਕੀ ਵੀ ਤੇਰੀ ਆ ਕੇ ਗੱਲ ਪੁੱਛਦੇ ਨੇ, ਤੇਰੀ ਗੱਲ ਦਾ ਮੁੱਲ ਪੈਂਦਾ ਹੈ, ਫਿਰ ਉਸ ਮਾਲਕ ਦਾ ਸ਼ੁਕਰ ਕਰ। ਆਹ ਸੀ ਬੰਦਗੀ, ਆਹ ਸੀ ਭਗਤੀ। ਹਰ ਬੰਦਾ ਕਰ ਸਕਦਾ, ਕੋਈ ਜ਼ਰੂਰੀ ਨਹੀਂ। ਦੇਖੋ ਕਿੰਨੇ ਪਿਆਰੇ ਬੋਲਨੇ, ਸਭ ਗੁਣ ਤੇਰੇ ਮੈਂ ਨਹੀਂ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਏ। ਛੋਟੀ ਜਿਹੀ ਉਦਾਹਰਨ ਦੇ ਦਿਆਂ। ਇੱਕ ਵਾਰੀ ਇੱਕ ਬੰਦਾ ਗੱਡੇ ਦੇ ਉੱਤੇ ਮੂਰਤੀਆਂ ਲੱਦ ਕੇ ਜਾ ਰਿਹਾ ਸੀ। ਧਾਰਮਿਕ ਦੁਨੀਆ ਨਾਲ ਸੰਬੰਧਿਤ ਮੂਰਤੀਆਂ ਸੀ। ਉਹ ਜਿਹੜੇ ਵੀ ਪਿੰਡ 'ਚ ਜਾਵੇ, ਲੋਕ ਨੂੰ ਉੱਥੇ ਖਿਲਾਰਨ, ਚੰਗੇ ਚੰਗੇ ਪਦਾਰਥ ਨੂੰ ਖਵਾਉਣ, ਉਹਨੂੰ ਰਹਿਣ ਸਹਿਣ ਦਾ ਪ੍ਰਬੰਧ ਕਰਨ, ਗਲੇ 'ਚ ਹਾਰ ਪਾਉਣ, ਉਹਨੂੰ ਮਾਇਆ ਵੀ ਦੇਣ, ਸਤਿਕਾਰ ਕਰਨ, ਬਹੁਤ ਜ਼ਿਆਦਾ ਪੈਰਾਂ ਤੱਕ ਡਿੱਗਣ। 5-7 ਪਿੰਡ ਲੰਘ ਕੇ ਉਹਨੇ ਮੂਰਤੀਆਂ ਛੱਡ ਕੇ ਆਉਣੀਆਂ ਸੀ। ਉਹ ਮੂਰਤੀਆਂ ਛੱਡ ਕੇ ਵਾਪਸ ਆ ਰਿਹਾ ਤੇ ਆਉਂਦੇ ਹੋਇਆ ਕਿਸੇ ਪਾਣੀ ਵੀਰੋਂ ਪੁੱਛਿਆ। ਉਹ 2-3 ਪਿੰਡ ਲੰਘਿਆ ਤੇ ਆਖਰ ਇੱਕ ਪਿੰਡ ਵਿੱਚ ਰੋਕ ਕੇ ਕਹਿਣ ਲੱਗਿਆ ਵੀ ਕਮਾਲ ਹੈ, ਤੁਸੀਂ ਕਿਹੋ ਜਿਹੇ ਲੋਕ ਹੋ, 5 ਦਿਨਾਂ 'ਚ ਹੀ ਬਦਲ ਗਏ। ਉਹ ਕਹਿੰਦੇ ਕਿਉਂ? ਕਹਿਣ ਲੱਗੇ 5 ਦਿਨ ਪਹਿਲਾਂ ਮੈਂ ਇੱਥੋਂ ਲੰਘਿਆ ਤੇ ਮੈਂ ਹੈਰਾਨ ਹੈ, ਪਿੰਡ ਪਿੰਡ ਮੇਰਾ ਇੰਨਾ ਸਤਿਕਾਰ ਹੋਇਆ, ਮੈਂ ਬਹੁਤ ਜ਼ਿਆਦਾ ਹੀ ਪਰੇਸ਼ਾਨ ਸੀ ਵੀ ਇੰਨਾ ਸਤਿਕਾਰ ਕਰਦੇ ਨੇ, ਇੰਨੇ ਚੰਗੇ ਲੋਕ ਨੇ। ਹੁਣ ਮੈਂ 3 ਪਿੰਡ ਲੰਘ ਆਇਆ ਤੇ ਮੈਨੂੰ ਕਿਸੇ ਪਾਣੀ ਬਿਨਾਂ ਪੁੱਛਿਆ। ਕਹਿਣ ਲੱਗੇ ਭਲਿਆ ਬਸ ਇਹੋ ਹੀ ਗਲਤੀ ਕਰ ਬੈਠਾ ਹੈ। ਅਸਲ ਵਿੱਚ ਉਹ ਸਤਿਕਾਰ ਜਿਹੜਾ ਸੀ ਉਹ ਮੂਰਤੀਆਂ ਦਾ ਸੀ। ਤੂੰ ਮੂਰਤੀਆਂ ਦੇ ਨਾਲ ਜਾ ਰਿਹਾ ਸੀ, ਤੇਰਾ ਵੀ ਹੋ ਗਿਆ। ਜਦੋਂ ਮਨੁੱਖ ਇਹ ਸਮਝ ਲੈਂਦਾ ਨਾ ਵੀ ਇਹ ਸਤਿਕਾਰ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਵੇਖੀ ਕਿਤੇ ਇਹ ਸ਼ੁਕਰਾਨੇ ਦੀ ਭਗਤੀ ਕਰਦੇ ਆ, ਅੰਦਰ ਹੰਕਾਰ ਨਾ ਰੱਖ ਬੈਠੀ। ਜੇ ਅੰਦਰ ਹੰਕਾਰ ਰੱਖ ਲਿਆ ਤਾਂ ਉਸ ਮੂਰਤੀਆਂ ਵਰਗਾ ਬਣ ਜਾਏਗਾ ਜਿਹਦਾ ਗੱਡਾ ਖਾਲੀ ਹੈ, ਅੰਦਰ ਕੋਈ ਮੂਰਤੀ ਨਹੀਂ ਤੇ ਕੋਈ ਪਾਣੀ ਵੀ ਨਹੀਂ ਪੁੱਛੇਗਾ ਮਨਾ। ਸਭ ਗੁਣ ਤੇਰੇ ਮੈਂ ਨਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਭਗਤੀ ਕਰ, ਹੁਣ ਵਾਪਸ ਘਰ ਆ ਗਿਆ। ਕੰਮ ਕਾਰ ਕਰਕੇ, ਲੋਕਾਂ ਨਾਲ ਗੱਲਾਂ ਕਰਕੇ, ਕਾਰੋਬਾਰ ਦੇਖ ਕੇ ਹੁਣ ਘਰ ਵਾਪਸ ਆ ਗਿਆ। ਸਾਹਿਬ ਕਹਿਣ ਲੱਗੇ ਆਪਣੀ ਦਹਲੀਜ਼ ਤੇ ਕਦਮ ਰੱਖਣ ਵਾਲਿਆ, ਇੱਕ ਵਾਰੀ ਫਿਰ ਸ਼ੁਕਰ ਕਰ ਮਾਲਕ ਦਾ। ਜੈ ਪ੍ਰਸਾਦ ਬਸੈ ਸੁਖ ਮੰਦਰ, ਤੇਰਾ ਘਰ ਸੁੱਖਾਂ ਦਾ ਮੰਦਰ ਬਣ ਗਿਆ। ਦੇਖੋ ਜਿੱਥੇ ਕੋਈ ਚੀਜ਼ ਹੋਵੇ ਆਪਾਂ ਉਹਨੂੰ ਕਹਿੰਦੇ ਵੀ ਇਹ ਫਲਾਨੀ ਚੀਜ਼ ਦਾ ਮੰਦਰ ਹੈ, ਫਲਾਨੀ ਚੀਜ਼ ਦਾ ਮੰਦਰ ਹੈ। ਤੇ ਜਿਹਦੇ ਘਰ 'ਚ ਸੁੱਖ ਹੀ ਬਹੁਤ ਹੋਣ ਕਹਿੰਦੇ ਸੁੱਖਾਂ ਦੇ, ਇਹ ਘਰ ਨਹੀਂ ਹੈ, ਇਹ ਸੁੱਖਾਂ ਦਾ ਮੰਦਰ ਬਣ ਗਿਆ। ਜੈ ਪ੍ਰਸਾਦ ਬਸੈ ਸੁਖ ਮੰਦਰ। ਹੁਣ ਤੇਰਾ ਕੀ ਫਰਜ਼ ਬਣਦਾ? ਤਿਸੇ ਤੇ ਆਏ ਸਦਾ ਮਨ ਅੰਦਰ। ਉਸ ਮਾਲਕ ਦਾ ਸ਼ੁਕਰ ਕਰ। ਗੁਰੂ ਨਾਨਕ ਸਾਹਿਬ ਜੀ ਨੇ ਭੋਰੇ ਵਿੱਚ ਬੈਠੇ ਹੋਏ ਲੋਕਾਂ ਨੂੰ ਬਾਹਰ ਕੱਢਿਆ। ਉਹ ਭਗਤੀ ਨਹੀਂ ਹੈ ਜਿਹੜੀ ਤੁਸੀਂ ਕਰ ਰਹੇ। ਹੱਥ ਤਾਂ ਦਿੱਤੇ ਸੀ ਕਿਰਤਕਾਰ ਕਰਨ ਵਾਸਤੇ, ਤੁਸੀਂ ਕਿਰਤਕਾਰ ਕਰੋ। ਤੁਸੀਂ ਆਪਣੀਆਂ ਅੱਖਾਂ ਨਾਲ ਰੱਬ ਵੇਖੋ, ਤੁਸੀਂ ਆਪਣੇ ਕੰਨਾਂ ਨਾਲ ਰੱਬ ਦੀਆਂ ਗੱਲਾਂ ਸੁਣੋ। ਇੱਕ ਬੇਨਤੀ ਹੋਰ ਕਰਨ ਲੱਗਾ, ਇਹ ਮੈਂ ਖਾਸ ਕਰਕੇ ਆਪਣੀਆਂ ਧੀਆਂ ਬੱਚੀਆਂ ਨੂੰ ਵੀ ਬੇਨਤੀ ਕਰਾਂਗਾ, ਥੋੜੀ ਤਵੱਜੋ ਦੇ ਕੇ ਸੁਣਿਓ। ਇੱਕ ਬਹੁਤ ਅਮੀਰ ਬੀਬੀ ਕਿਸੇ ਧਾਰਮਿਕ ਸਥਾਨ ਤੇ ਰੋਜ਼ ਮੱਥਾ ਟੇਕਣ ਜਾਂਦੀ। ਹਰ ਰੋਜ਼ ਉਹ ਮੱਥਾ ਟੇਕ ਕੇ ਆਉਂਦੀ ਹੈ। ਉੱਥੇ ਇੱਕ ਨੌਜਵਾਨ ਬੱਚੀ ਵੀ ਰੋਜ਼ ਜਾਂਦੀ ਹੈ। ਬੜੀ ਸਿਆਣੀ ਦਾਨੀ ਜਿਹੀ ਲੱਗਦੀ ਹੈ। ਉਹ ਰੋਜ਼ ਸੰਗਤਾਂ ਦੇ ਜੋੜੇ ਝਾੜਦੀ।
ਇੱਕ ਦਿਨ ਉਹ ਬੀਬੀ ਮੱਥਾ ਟੇਕ ਕੇ ਬਾਹਰ ਨਿਕਲੀ। ਉਹਨੇ ਸੋਨੇ ਦੇ ਕੁਝ ਗਹਿਣੇ ਪਾਏ ਹੋਏ ਸਨ। ਇੱਕ ਚੋਰ ਆਇਆ, ਉਹਨੇ ਬੀਬੀ ਦੇ ਗਲ ਵਿੱਚੋਂ ਬੜੀ ਕੀਮਤੀ ਇੱਕ ਚੈਨੀ ਖੋ ਕੇ ਖਿੱਚ ਕੇ ਲੈ ਗਿਆ। ਬੀਬੀ ਬੜੀ ਕੁਰਲਾਈ, ਉਹ ਅਮੀਰ ਬੀਬੀ ਬੜੀ ਕੁਰਲਾਈ, ਬੜੀ ਤੜਪੀ। ਉਹਦੇ ਕੋਲ ਖਲੋਤਾ ਨਾ ਗਿਆ, ਬੈਠ ਗਈ। ਉਹ ਨੌਜਵਾਨ ਬੱਚੀ ਆਈ, ਜੋੜੇ ਝਾੜਦਿਆਂ ਝਾੜਦਿਆਂ ਆ ਕੇ ਕਹਿਣ ਲੱਗੀ, ਬੀਬੀ ਜੀ ਤੁਸੀਂ ਇੰਨੀ ਪਰੇਸ਼ਾਨ ਕਿਉਂ ਹੋ? ਕਹਿਣ ਲੱਗੀ, ਧੀਏ ਅੱਜ ਮੇਰੀ ਕੋਈ ਚੈਨੀ ਖੋ ਕੇ ਲੈ ਗਿਆ। ਮੇਰੇ ਸਿਰ ਦਾ ਸਾਈਂ ਨਹੀਂ ਹੈ, ਪਰ ਉਹਨੇ ਮੈਨੂੰ ਇਹ ਚੈਨੀ ਮੇਰੇ ਵਰ੍ਹੇਗੰਢ ਤੇ ਦਿੱਤੀ ਸੀ, ਮੇਰੀ ਵਿਆਹ ਦੀ ਵਰ੍ਹੇਗੰਢ ਸੀ, ਤੇ ਮੇਰੇ ਪਤੀ ਦੀ ਯਾਦ ਹੈ। ਉਸ ਤੋਂ ਬਾਅਦ ਐਕਸੀਡੈਂਟ ਹੋ ਗਿਆ ਸੀ, ਉਹ ਚੜਾਈ ਕਰ ਗਿਆ, ਤੇ ਉਹ ਚੈਨੀ ਮੈਨੂੰ ਕਿਸੇ ਕੀਮਤ ਤੇ ਚਾਹੀਦੀ। ਉਹ ਬੱਚੀ ਕਹਿਣ ਲੱਗੀ, ਬੀਬੀ ਜੀ ਕੋਈ ਗੱਲ ਨਹੀਂ, ਇਹ ਤੇ ਬੜੀ ਸੌਖੀ ਗੱਲ ਹੈ, ਤੁਸੀਂ ਇਹਦੇ ਪਿੱਛੇ ਨਾ ਰੋਵੋ। ਪਰਸੋਂ ਨੂੰ ਫਲਾਣੇ ਥਾਣੇ ਚ ਆ ਜਾਇਓ ਤੇ ਆਪਣੀ ਆ ਕੇ ਚੈਨੀ ਪਹਿਚਾਣ ਲਿਓ। ਉਹ ਕਹਿਣ ਲੱਗੀ, ਕਿਵੇਂ ਮਿਲੇਗੀ? ਕਹਿੰਦੀ, ਇਹ ਚਿੰਤਾ ਮੇਰੀ ਹੈ, ਤੁਹਾਡੀ ਨਹੀਂ ਹੈ। ਤੁਸੀਂ ਪਰਸੋਂ ਨੂੰ ਆ ਜਾਇਓ ਤੇ ਚੈਨੀ ਲੈ ਜਾਇਓ। ਉਹ ਬੀਬੀ ਤੀਜੇ ਦਿਨ ਥਾਣੇ ਗਈ, ਕਈ ਚੈਨੀਆਂ ਪਈਆਂ ਨੇ, ਉਹਨੇ ਪਛਾਣ ਲਈ, ਕਹਿਣ ਲੱਗੀ ਆ ਮੇਰੀ ਹੈ। ਉਸ ਨੌਜਵਾਨ ਬੱਚੀ ਨੇ ਚੁੱਕ ਕੇ ਹੱਥ ਵਿੱਚ ਪਕੜ ਲਈ, ਕਹਿਣ ਲੱਗੀ, ਬਈ ਇਹ ਇੱਕ ਸ਼ਰਤ ਤੇ ਮਿਲੇਗੀ। ਕਹਿਣ ਲੱਗੇ, ਦੱਸੋ? ਕਹਿਣ ਲੱਗੇ, ਮੇਰਾ ਜੀ ਕਰਦਾ ਤੁਹਾਨੂੰ ਮੈਂ ਪਹਿਨਾਵਾਂ। ਉਹ ਕਹਿਣ ਲੱਗੀ, ਕੋਈ ਵੱਡੀ ਗੱਲ ਨਹੀਂ, ਤੁਸੀਂ ਪਹਿਨਾ ਦਿਓ। ਉਹ ਬੱਚੀ ਉੱਠੀ, ਉਹਨੇ ਬਹਾਨੇ ਨਾਲ ਪਹਿਲਾਂ ਆਪਣੇ ਹੱਥ ਤੋਂ ਚੈਨ ਸੁੱਟ ਦਿੱਤੀ, ਥੱਲੇ ਡਿੱਗੀ। ਉਹਨੇ ਅਮੀਰ ਬੀਬੀ ਦੇ ਪੈਰੀਂ ਹੱਥ ਲਾਏ, ਚੈਨੀ ਚੁੱਕਣ ਲੱਗੀ ਨੇ ਪੈਰੀਂ ਹੱਥ ਲਾਏ। ਪੈਰੀਂ ਹੱਥ ਲਾ ਕੇ ਚੈਨੀ ਫਿਰ ਸੀਨੇ ਨਾਲ ਲਾਈ, ਤੇ ਆਖਰਕਾਰ ਉਹਦੇ ਗਲ 'ਚ ਚੈਨੀ ਪਾਈ, ਗਲਵੱਕੜੀ ਪਾ ਲਈ ਬਹਾਨੇ ਨਾਲ। ਰੋਕਦਿਆਂ ਹੋਇਆ ਵੀ ਉਸ ਬੱਚੀ ਦੀਆਂ ਅੱਖਾਂ ਤੋਂ ਅੱਥਰੂ ਗਿਰ ਗਏ। ਬੜਾ ਰੋਕਿਆ ਉਹਨੇ ਆਪਣੇ ਆਪ ਨੂੰ, ਪਰ ਫਿਰ ਵੀ ਉਹਦੀਆਂ ਅੱਖਾਂ ਤੋਂ ਅੱਥਰੂ ਡੁੱਲ ਗਏ। ਅੱਥਰੂ ਡੁੱਲੇ ਤੇ ਉਸ ਅਮੀਰ ਬੀਬੀ ਨੇ ਉਹਨੂੰ ਗਲੇ ਨਾਲ ਫਿਰ ਦੁਬਾਰੇ ਲਾ ਲਿਆ। ਕਹਿਣ ਲੱਗੀ, ਤੂੰ ਮੇਰੀ ਧੀਆਂ ਵਰਗੀ ਹੈ, ਤੂੰ ਤੇ ਇੰਨਾ ਚੰਗਾ ਕੰਮ ਕੀਤਾ, ਪਰ ਤੂੰ ਰੋਈ ਕਿਉਂ? ਉਹ ਕਹਿਣ ਲੱਗੀ, ਬੀਬੀ ਜੀ ਇਹ ਪਰਦਾ ਨਾ ਫੁੱਲਿਓ, ਮੇਰੇ ਕੋਲ ਦੱਸੀਆਂ ਨਹੀਂ ਜਾਣੀਆਂ। ਕਹਿਣ ਲੱਗੇ, ਨਾ ਧੀਏ ਮੇਰੇ ਕੋਲ ਵੀ ਭਾਰ ਸਹਾਰਿਆ ਨਹੀਂ ਜਾਣਾ, ਤੂੰ ਮੈਨੂੰ ਦੱਸ ਵਿਚਲੀ ਗੱਲ ਕੀ ਹੈ? ਕਹਿਣ ਲੱਗੀ, ਬੈਠੋ। ਕੁਰਸੀ ਤੇ ਬਿਠਾ ਲਿਆ। ਕਹਿਣ ਲੱਗੀ, ਤੁਹਾਨੂੰ ਯਾਦ ਹੋਵੇਗਾ, ਸ਼ਾਇਦ ਜੇ ਨਾ ਭੁੱਲਿਆ ਹੋਵੇ, ਅੱਜ ਤੋਂ 25 ਕੁ ਸਾਲਾਂ ਪਹਿਲਾਂ ਦੀ ਗੱਲ ਹੈ। ਮੇਰੀ ਮਾਂ ਤੁਹਾਡੇ ਘਰ ਸਫਾਈਆਂ ਕਰਨ ਆਇਆ ਕਰਦੀ ਸੀ। ਅਸੀਂ ਬਹੁਤ ਗਰੀਬ ਸਾਂ, ਘਰ ਘਰ ਮੇਰੀ ਮਾਂ ਸਫਾਈਆਂ ਕਰਦੀ ਸੀ। ਮੈਂ ਛੋਟੀ ਜਿਹੀ ਸਾਂ, ਥੱਕ ਜਾਂਦੀ ਸਾਂ, ਨਾ ਮੈਨੂੰ ਕੁਝ ਖਾਣ ਨੂੰ ਮਿਲਦਾ ਸੀ, ਨਾ ਮੈਨੂੰ ਆਰਾਮ ਕਰਨ ਨੂੰ ਮਿਲਦਾ ਸੀ, ਨਾ ਮੈਂ ਕਿਤੇ ਖੇਡ ਸਕਦੀ ਸਾਂ। ਇੱਕ ਦਿਨ ਮੈਂ ਬਹੁਤ ਰੋ ਰਹੀ ਸਾਂ, ਮੈਨੂੰ ਬੁਖਾਰ ਵੀ ਸੀ, ਭੁੱਖ ਵੀ ਸੀ, ਤੇ ਅਚਾਨਕ ਮੈਂ ਆਪਣੀ ਮਾਂ ਨੂੰ ਕੰਮ ਨਹੀਂ ਸੀ ਕਰਨ ਦੇ ਰਹੀ। ਮੇਰਾ ਸਿਰ ਬੜਾ ਦਰਦ ਕਰਦਾ ਸੀ, ਤੇ ਤੁਸੀਂ ਮੇਰੇ ਕੋਲ ਆਏ। ਤੁਸੀਂ ਮੇਰੀ ਮਾਂ ਨੂੰ ਪੁੱਛਿਆ ਵੀ ਅੱਜ ਇਹ ਕਿਉਂ ਰੋਂਦੀ ਹੈ? ਮੇਰੀ ਮਾਂ ਨੇ ਅੱਖਾਂ ਭਰ ਕੇ ਆਖਿਆ, ਇਹ ਭੁੱਖੀ ਹੈ ਸਵੇਰ ਦੀ, ਇਹਨੂੰ ਕੋਈ ਦਵਾਈ ਨਹੀਂ ਮਿਲੀ, ਇਹਨੂੰ ਬੁਖਾਰ ਹੈ ਬਹੁਤ। ਤੁਸੀਂ ਮੈਨੂੰ ਦਵਾਈ ਵੀ ਦਿੱਤੀ ਸੀ, ਤੁਸੀਂ ਮੈਨੂੰ ਖਾਣ ਨੂੰ ਵੀ ਦਿੱਤਾ ਸੀ। ਮੇਰੀ ਮਾਂ ਨੇ ਤਰਲਾ ਲਿਆ ਸੀ, ਇਹਨੂੰ ਕੋਈ ਪੁਰਾਣਾ ਖਿਡੌਣਾ ਦੇ ਦਿਓ, ਇਹ ਖੇਡ ਲਵੇ। ਤੁਸੀਂ ਆਖਿਆ ਸੀ ਮੈਂ ਪੁਰਾਣਾ ਖਿਡੌਣਾ ਨਹੀਂ ਦੇਣਾ, ਮੈਨੂੰ ਪੁਰਾਣੀ ਕੋਈ ਕਿਤਾਬ ਦੇ ਦਿੰਨੀ ਹੈ, 2 ਅੱਖਰ ਵੀ ਸਿੱਖ ਲਏਗੀ। ਮੈਨੂੰ ਭਾਵੇਂ ਪੜ੍ਹਨਾ ਨਹੀਂ ਸੀ ਆਉਂਦਾ, ਪਰ ਮੈਂ ਫੋਟੋਆਂ ਦੇਖਦੀ ਦੇਖਦੀ ਹੌਲੀ ਹੌਲੀ ਪੜ੍ਹਨ ਲੱਗ ਪਈ। ਫਿਰ ਮੇਰੀ ਮਾਂ ਇੱਕ ਦਿਨ ਆਈ, ਆ ਕੇ ਤੁਹਾਡੇ ਘਰ ਕਹਿਣ ਲੱਗੀ ਵੀ ਹੁਣ ਮੈਂ ਕੰਮ ਤੇ ਨਹੀਂ ਆਉਣਾ। ਤੁਸੀਂ ਜ਼ਬਰਦਸਤੀ ਪੁੱਛਿਆ ਵੀ ਕਿਉਂ ਨਹੀਂ ਆਉਣਾ? ਮੇਰੀ ਮਾਂ ਨੇ ਦੱਸਿਆ ਵੀ ਮੇਰੀ ਧੀ ਕਲੇਸ਼ ਕਰਦੀ ਹੈ, ਜਿਵੇਂ ਤੁਹਾਡੇ ਬੱਚੇ ਸਕੂਲ ਜਾਂਦੇ ਨੇ, ਇਹ ਵੀ ਹੁਣ ਕਹਿੰਦੀ ਮੈਨੂੰ ਸਕੂਲ ਪਾਓ, ਤੇ ਮੇਰੇ ਕੋਲ ਤਾਂ ਪੈਸੇ ਨਹੀਂ।
ਬੀਬੀ ਜੀ ਤੁਸੀਂ ਮੇਰੀ 1 ਸਾਲ ਦੀ ਫੀਸ ਭਰੀ ਸੀ ਉਦੋਂ 1 ਸਾਲ ਦੀ ਮੇਰੀ ਫੀਸ ਭਰੀ ਸੀ। ਮੈਨੂੰ ਕੱਪੜੇ ਲੈ ਕੇ ਦਿੱਤੇ ਸੀ। ਮੈਂ ਜਿਹੜੀ ਪਹਿਲੀ ਕਲਾਸ ਪੜ੍ਹੀ ਸਾਂ ਨਾ, ਉਹ ਤੁਹਾਡੇ ਪੈਸਿਆਂ ਤੋਂ ਪੜ੍ਹੀ ਸਾਂ। ਮੈਂ ਇੰਨੇ ਨੰਬਰ ਲੈ ਕੇ ਪਾਸ ਹੋਈ। ਮੈਨੂੰ ਸਕੂਲ ਵਾਲਿਆਂ ਨੇ ਮੁੜ ਕੇ, ਉਹਨਾਂ ਨੇ ਤੁਹਾਡੇ ਕੋਲੋਂ ਫੀਸ ਲੈਂਦੇ ਰਹੇ, ਮੈਨੂੰ ਪੜ੍ਹਾਉਂਦੇ ਰਹੇ। ਅੱਜ ਸੱਚ ਕਰਕੇ ਜਾਣਿਓ, ਮੈਂ ਪੜ੍ਹ ਲਿਖ ਕੇ ਥਾਣੇ ਵਿੱਚ ਇੰਸਪੈਕਟਰ ਬਣ ਗਈ ਹੈ, ਪੁਲਿਸ ਵਿੱਚ। ਪਰ ਮੈਂ ਅੱਜ ਰੋਂਦੀ ਤਾਂ ਹੈ, ਜਿਸ ਮਾਂ ਨੇ ਘਰ ਦੇ ਭਾਂਡੇ ਮਾਂਜ ਕੇ ਮੈਨੂੰ ਪਾਲਿਆ ਸੀ ਨਾ, ਮੈਂ ਆਪਣੀ ਮਾਂ ਨੂੰ ਏਡੇ ਵਧੀਆ ਮਹੱਲਾਂ ਵਿੱਚ ਰੱਖਾਂ। ਉਹ ਲੋਕਾਂ ਦੇ ਘਰ ਕੰਮ ਕਰਕੇ ਠੋਕਰਾਂ ਖਾਂਦੀ ਸੀ, ਭੁੱਖੇ ਪੇਟ ਰਹਿੰਦੀ ਸੀ। ਮੈਨੂੰ ਅੱਜ ਪਤਾ ਲੱਗਾ ਬੀਬੀ ਜੀ, ਮੇਰੀ ਮਾਂ ਤੇ ਚਲੇ ਗਈ। ਤੁਸੀਂ ਮੱਥਾ ਟੇਕਣ ਆਉਂਦੇ ਹੋ, ਮੈਂ ਰੋਜ਼ ਜੋੜੇ ਝਾੜਨ ਦੇ ਬਹਾਨੇ ਤੁਹਾਡਾ ਜੋੜਾ ਝਾੜਦੀ ਹਾਂ। ਐਸ ਬੀਬੀ ਦੇ ਕਾਰਨ ਮੈਂ ਅੱਜ ਇੱਥੇ ਪਹੁੰਚੀ ਹਾਂ। ਤੇ ਅਚਾਨਕ ਤੁਹਾਡੀ ਕੋਈ ਚੈਨੀ ਲੈ ਗਿਆ ਤੇ ਮੈਂ ਥਾਣੇ ਵਿੱਚੋਂ ਸਾਰਿਆਂ ਨੂੰ ਇਕੱਠੇ ਕਰਕੇ ਜਿੰਨੀਆਂ ਖੋਈਆਂ ਨੇ ਬੁਲਾ ਲਈਆਂ, ਤੁਸੀਂ ਮੰਗ ਲਈ। ਅੱਜ ਮੇਰੀ ਇਹ ਵੀ ਸੱਤਰ ਪੂਰੀ ਹੋ ਗਈ, ਮੈਂ ਤੁਹਾਡੀ ਗੱਲ ਨਾਲ ਲੱਗ ਗਈ। ਉਸ ਬੀਬੀ ਨੇ ਬਾਂਹ ਪਕੜ ਲਈ, ਕਹਿਣ ਲੱਗੀ, ਧੀਏ ਮੈਨੂੰ ਅੱਜ ਪਤਾ ਲੱਗਿਆ ਅਸਲ ਵਿੱਚ ਭਗਤੀ ਤਾਂ ਆ ਹੁੰਦੀ ਹੈ, ਕਿਸੇ ਗਰੀਬ ਦੀ ਬਾਂਹ ਪਕੜ ਲੈਣੀ। ਯਕੀਨ ਕਰਕੇ ਜਾਣਿਓ, ਗੁਰਮਤ ਨੇ ਇਹੋ ਜਿਹੀ ਭਗਤੀ ਮਨੁੱਖ ਨੂੰ ਸਿਖਾਈ ਹੈ। ਭਲਿਆ ਆਪਣੇ ਆਂਢ ਗੁਆਂਢ ਨੂੰ ਦੇਖ। ਜਿਸ ਦਿਨ ਮੇਰਾ ਬਾਬਾ ਧਿਆਨ ਕਰਕੇ ਦੇਖਦਾ ਸੀ ਨਾ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਥਮੀ ਜਿਸ ਆਈ, ਬਾਝੋ ਗੁਰੂ ਗੋਬਾਰ ਹੈ, ਹਾਏ ਹਾਏ ਕਰਦੀ ਸੁਣੀ ਲੁਕਾਈ। ਤੂੰ ਸਾਰੀ ਪ੍ਰਥਵੀ ਨੂੰ ਤਾਂ ਧਿਆਨ ਧਰ ਕੇ ਨਹੀਂ ਦੇਖ ਸਕਦਾ, ਆਪਣੇ ਆਂਢ ਗੁਆਂਢ ਨੂੰ ਦੇਖ। ਕੋਈ ਗਰੀਬ ਦਾ ਬੱਚਾ ਇਹੋ ਜਿਹਾ ਹੋਵੇ ਜਿਹੜਾ ਦਵਾਈ ਪੱਖੋਂ ਪਰੇਸ਼ਾਨ ਹੋਵੇ। ਗੁਰਮਤ ਦੀ ਭਗਤੀ ਇਹ ਹੈ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਗੁਰਮਤ ਨੇ ਇਸ ਭਗਤੀ ਨੂੰ ਕਬੂਲ ਕੀਤਾ ਹੈ ਵੀ ਤੂੰ ਆਪਣੇ ਅੰਦਰ ਜੀਵਨ ਵਿੱਚ ਉਹ ਗੁਣ ਧਾਰਨ ਕਰ ਤਾਂ ਕਿ ਮਾਲਕ ਦੇ ਘਰ ਕਬੂਲ ਹੋ ਸਕੇ। ਦੇਖੋ ਕਿੰਨੀ ਪਿਆਰੀ ਭਗਤੀ ਗੁਰਮਤ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਨੇ ਆਪਣੇ ਜੀਵਨ ਕਾਲ ਵਿੱਚ ਅਣਗਿਣਤ ਐਸੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਜਿਹੜੇ ਭੁੱਲੇ ਭਟਕੇ ਹੋਏ ਸਨ। ਗੁਰੂ ਜੀ ਕਹਿਣ ਲੱਗੇ, ਭਲਿਆ ਜੰਗਲਾਂ ਵਿੱਚ ਜਾ ਕੇ ਬੈਠ ਜਾਣਾ ਤੇ ਬੜਾ ਹੀ ਸੌਖਾ ਹੈ, ਪਰਿਵਾਰ ਗ੍ਰਸਤੀ ਨੂੰ ਛੱਡ ਕੇ ਤੁਰ ਜਾਣਾ ਤੇ ਬੜਾ ਹੀ ਸੌਖਾ ਹੈ। ਪਰ ਆ ਮੈਂ ਤੈਨੂੰ ਪੂਰੀ ਜੁਗਤ ਦੱਸਾਂ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਵੰਦਿਆਂ, ਵਿੱਚੇ ਹੋਵੇ ਮੁਖ ਤੂੰ ਹਾਸੇ ਹੱਸ। ਮੈਂ ਤੇਰੇ ਹਾਸਿਆਂ ਨੂੰ ਵੀ ਭਗਤੀ ਬਣਾ ਦਿਆਂਗਾ। ਅੰਮ੍ਰਿਤ ਬਚਨ ਪੜ੍ਹਦੇ ਹੋ ਨਾ, ਕਰੇ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਕਹਿਣ ਲੱਗੇ ਤੈਨੂੰ ਕੋਈ ਕਮੀ ਨਹੀਂ ਰਹੇਗੀ। ਛੋਟਾ ਜਿਹਾ ਇੱਕ ਦ੍ਰਿਸ਼ਟਾਂਤ ਦੇਣ ਲੱਗਾ, ਤਵੱਜੋ ਦੇ ਕੇ ਸੁਣਿਓ। ਭਾਵੇਂ ਗੁਰੂ ਪੁੱਤਰ ਵੀ ਸਨ, ਹਾਲਾਂਕਿ ਉਹਨਾਂ ਦਾ ਗੁਰੂ ਪੁੱਤਰ ਹੋਣ ਨਾਤੇ ਇੱਕ ਨਿਮਿਕਲਾ ਸਤਿਕਾਰ ਹੈ, ਉਹ ਸਾਨੂੰ ਸਾਰਿਆਂ ਦਾ ਕਰਨਾ ਚਾਹੀਦਾ, ਜਿਹੜੇ ਵੀ ਗੁਰੂ ਪੁੱਤਰ ਨੇ। ਪਰ ਖਿਆਲ ਕਰਿਓ, ਗੁਰੂ ਦੀ ਰਹਿਮਤ ਤੋਂ ਬਿਨਾਂ ਉਹਨਾਂ ਦੀ ਕੀਤੀ ਭਗਤੀ ਵੀ ਗੁਰੂ ਨਾਨਕ ਸਾਹਿਬ ਦੇ ਘਰ ਕਬੂਲ ਨਹੀਂ ਹੋਈ। ਮਨਾ ਕਿਤੇ ਇਹ ਨਾ ਕਰੀ ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਤੇਰੇ ਜੀਵਨ ਦੀ ਉਸੇ ਤਰ੍ਹਾਂ ਭਟਕਣਾ ਹੀ ਬਣੀ ਰਹੇਗੀ ਜੇ ਤੂੰ ਜੀਵਨ ਵਿੱਚ ਸੱਚ ਨਾ ਪਾਇਆ। ਬਾਬਾ ਮੋਹਨ ਜੀ ਵਰਗੇ ਚੁਬਾਰਾ ਨਹੀਂ ਸਨ ਖੋਲਦੇ, ਲੰਮੀਆਂ ਲੰਮੀਆਂ ਸਮਾਧੀਆਂ ਲਾਉਂਦੇ ਸਨ, ਪਰ ਗੁਰੂ ਦੇ ਘਰ ਕਬੂਲ ਨਹੀਂ ਹੋਏ। ਗੁਰੂ ਕਹਿਣ ਲੱਗੇ ਮੈਂ ਤੈਨੂੰ ਦੱਸਣਾ ਚਾਹੁੰਦਾ ਭਗਤੀ ਕਿਹੋ ਜੀ ਕਰ। ਤੈਨੂੰ ਤਾਂ ਭਲਿਆ ਨਾ ਭਗਤ ਦਾ ਪਤਾ ਹੈ, ਨਾ ਤੈਨੂੰ ਭਗਤੀ ਦਾ ਪਤਾ ਹੈ। ਤੈਨੂੰ ਤਾਂ ਭਗਤ ਦਾ ਵੀ ਨਹੀਂ ਪਤਾ। ਜਿਹੜੇ ਅਸਲੀ ਭਗਤ ਨੇ ਉਹਨਾਂ ਨੂੰ ਤੂੰ ਮੰਦਿਰਾਂ 'ਚ ਧੱਕੇ ਮਾਰਨਾ। ਸ਼ਬਦ ਤੁਹਾਨੂੰ ਯਾਦ ਹੈ,
ਹਸਤ ਖੇਲਤ ਤੇਰੇ ਦੇਹੁਰੇ ਆਇਆ। ਅਗਲਾ ਸ਼ਬਦ ਬੜੇ ਧਿਆਨ ਨਾਲ ਸੁਣਿਆ ਜੇ। ਆਪਾਂ ਵੀ ਬਹੁਤ ਵਾਰੀ ਧਾਰਮਿਕ ਦੁਨੀਆ ਵਿੱਚ ਗੁਰੂ ਘਰ ਆਏ ਕਿਸੇ ਸ਼ਰਾਰਤੀ ਬੱਚੇ ਨੂੰ ਤੇ ਝਿੜਕ ਦਿੰਦੇ ਆ, ਪਰ ਕੋਈ ਟੇਕੇ ਬੈਠਾ ਹੋਵੇ ਤੇ ਉਹਨੂੰ ਤੇ ਕੋਈ ਨਹੀਂ ਨਾ ਉਠਾਉਂਦਾ। ਤੁਸੀਂ ਆਪ ਸੋਚ ਕੇ ਦੇਖੋ, ਆਪਾਂ ਕਿਸੇ ਟੇਕੇ ਬੈਠੇ ਬੱਚੇ ਨੂੰ ਕਦੇ ਉਠਾਇਆ ਵੀ ਤੂੰ ਕਿਉਂ ਬੈਠਾ? ਬਲਕਿ ਟੇਕੇ ਬੈਠ ਕੇ ਕੀਰਤਨ ਸੁਣਨ ਵਾਲੇ ਨੂੰ ਤਾਂ ਗੁਰੂ ਨਾਨਕ ਸਾਹਿਬ ਖੁਦ ਪੁੱਛ ਲੈਂਦੇ ਨੇ, ਬਾਬਾ ਬੁੱਢਾ ਟੇਕ ਕੇ ਬੈਠ ਕੇ ਕੀਰਤਨ ਹੀ ਸੁਣ ਰਿਹਾ ਸੀ। ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਤੇਰੇ ਵਰਗੇ ਬੱਚੇ ਤਾਂ ਭਟਕਦੇ ਫਿਰਦੇ ਨੇ, ਉਟਕਦੇ ਫਿਰਦੇ ਨੇ, ਤੂੰ ਇੰਨੇ ਆਨੰਦ ਨਾਲ ਕੀਰਤਨ ਸੁਣਦਾ, ਤੇਰਾ ਨਾਮ ਕੀ ਹੈ? ਕਹਿਣ ਲੱਗੇ ਬੁੱਢਾ। ਕਹਿਣ ਲੱਗੇ ਮੇਰਾ ਜੀ ਕਰਦਾ ਤੇਰਾ ਨਾਮ ਬੁੱਢਾ ਨਹੀਂ, ਤੇਰਾ ਨਾਮ ਤੇ ਬਾਬਾ ਬੁੱਢਾ ਹੈ। ਆਉਣ ਵਾਲੇ ਦਿਨਾਂ 'ਚ ਆਪਾਂ ਗੱਲ ਕਰਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ 15 ਦਿਨ ਗੱਲ ਕਰਨੀ ਹੈ। ਪਰ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਕਹਿਣ ਲੱਗੇ ਤੈਨੂੰ ਤਾਂ ਅਸਲੀ ਭਗਤ ਦਾ ਪਤਾ ਹੀ ਨਹੀਂ ਲੱਗ ਸਕਿਆ ਭਲਿਆ। ਸੇ ਭਗਤ ਭਲੇ ਜਨ ਨਾਨਕ ਜੀ। ਅਸੀਂ ਦੇਖਦੇ ਹਾਂ ਕੱਪੜਿਆਂ ਨੂੰ, ਅਸੀਂ ਦੇਖਦੇ ਹਾਂ ਪਹਿਰਾਵੇ ਨੂੰ, ਪਰ ਗੁਰਮਤਿ ਕਹਿੰਦੀ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਭਗਤ ਤੇਰੇ ਮਨ ਭਾਮਦੇ, ਦਰ ਸੋਹਣ ਕੀਰਤ ਗਾਮਦੇ, ਨਾਨਕ ਕਰਮਾਂ ਬਾਹਰੇ, ਦਰ ਢੋ ਨਾ ਲੈਨੀ ਧਾਮਦੇ। ਤੂੰ ਭਗਤ ਦੀ ਉਹ ਪਹਿਚਾਣ ਨਹੀਂ ਕਰ ਸਕਿਆ। ਹਸਤ ਖੇਲ ਤੇ ਤੇਰੇ ਦੇਹੁਰੇ ਆਇਆ। ਅਗਲਾ ਸ਼ਬਦ ਮੈਂ ਧਿਆਨ ਮੰਗਦਾ ਤੁਹਾਡਾ। ਭਗਤ ਕਰਤ ਸ਼ਰਾਰਤਾਂ ਨਹੀਂ ਸੀ ਕਰਦਾ, ਭਗਤ ਕਰਤ ਨਾਮਾ ਪਕੜ ਉਠਾਇਆ। ਤੇ ਮੈਨੂੰ ਦੋਸ਼ ਕੀ ਲਾਇਆ? ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਮੈਨੂੰ ਕਹਿੰਦੇ ਵੀ ਜੇ ਤੂੰ ਮੰਦਿਰ ਚ ਆਉਣਾ ਸੀ, ਭਗਤੀ ਕਰਨੀ, ਤੂੰ ਛੀਂਬਿਆਂ ਦੇ ਘਰ ਕਿਉਂ ਜੰਮਿਆ? ਹੁਣ ਰੱਬਾ ਇਹ ਤੇ ਮੇਰਾ ਕਸੂਰ ਨਹੀਂ ਨਾ। ਲੈ ਕੰਬਲੀ ਚੱਲਿਓ ਪਲਟਾਏ, ਜੋ ਰਹਿ ਪਾਛੇ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਜੋ ਰੱਬ ਰਹਿ। ਹਰ ਜੁਗ ਜੁਗ ਭਗਤੋਂ ਪਾਇਆ, ਰੱਬ ਭਗਤ ਤੇ ਪੈਦਾ ਕਰਦਾ ਹੈ। ਇਹ ਨਹੀਂ ਵੀ ਭਗਤ ਨਹੀਂ ਦੁਨੀਆ 'ਚ, ਭਗਤ ਪੈਦਾ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਸਿੱਧਾ ਨੇ ਇੱਕ ਸਵਾਲ ਕੀਤਾ ਸੀ। ਕਹਿਣ ਲੱਗੇ ਅਸੀਂ ਸੁਣਿਆ ਤੂੰ ਖੱਤਰੀਆਂ ਦਾ ਪੁੱਤ। ਖੱਤਰੀਆਂ ਦਾ ਪੁੱਤ ਤਾਂ ਵੈਸੇ ਹੀ ਨਹੀਂ ਗਵਈਆ ਬਣਦਾ, ਤੂੰ ਗਾਉਂਦਾ ਫਿਰਨਾ। ਦੂਜੀ ਗੱਲ, ਤੂੰ ਛੱਡ ਕੇ ਜੋਗੀਆਂ ਵਾਲੇ ਰਾਹ ਤੇ ਤੁਰਿਆ, ਫਿਰ ਨਾ ਤੂੰ ਕੋਈ ਡੇਰਾ ਬਣਾਇਆ, ਨਾ ਤੂੰ ਡੇਰਾ ਬਣਾਇਆ, ਨਾ ਤੂੰ ਚੇਲੇ ਬਣਾਏ, ਨਾ ਤੂੰ ਗਾਉਣਾ ਛੱਡਿਆ। ਤੂੰ ਪਟਵਾਰੀਆਂ ਦਾ ਪੁੱਤ, ਤੂੰ ਕਿਹੜੇ ਰਾਹੀਂ ਤੁਰਿਆ? ਕੀ ਕਰਨਾ ਤੂੰ ਐਵੇਂ ਭਟਕ ਕੇ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕੋਈ ਇਹ ਰਾਹ ਤੇ ਤੁਰਦਾ ਨਹੀਂ ਜਿਸ ਰਾਹ ਤੇ ਮੈਂ ਤੁਰਿਆ। ਕਹਿਣ ਲੱਗੇ ਤੂੰ ਕੀ ਕਰਨ ਤੁਰਿਆ? ਕਹਿਣ ਲੱਗੇ ਮੈਂ ਤਾਂ ਭਗਤ ਲੱਭਣ ਤੁਰਿਆ। ਗੁਰਮੁਖ ਖੋਜਤ ਭਏ ਉਦਾਸੀ। ਕੋਈ ਭਗਤਾਂ ਨੂੰ ਨਹੀਂ ਖੋਜਦਾ ਦੁਨੀਆ 'ਚ, ਪੈਸੇ ਨੂੰ, ਪਦਵੀਆਂ ਨੂੰ, ਕਈਆਂ ਚੀਜ਼ਾਂ ਦੀ ਖੋਜਾਂ ਲਈ ਦੁਨੀਆ ਜਾਂਦੀ ਹੈ। ਸੋਨਾ ਚਾਂਦੀ ਦੀ ਖੋਜਦੇ ਨੇ ਲੋਕੀ, ਪਰ ਕੋਈ ਭਗਤਾਂ ਨੂੰ ਨਹੀਂ ਖੋਜਦਾ। ਮੈਂ ਭਗਤਾਂ ਨੂੰ ਖੋਜਣ ਚੱਲਿਆ। ਮੈਂ ਭਗਤਾਂ ਨੂੰ ਖੋਜ ਕੇ ਸੰਸਾਰ ਦੇ ਸਾਹਮਣੇ ਪੇਸ਼ ਕਰਨਾ। ਅਸਲ ਭਗਤ ਇਹੋ ਜਿਹੇ ਹੁੰਦੇ, ਜਿਹੜਾ ਅਸਲੀ ਭਗਤ ਹੈ ਉਹਨੂੰ ਮੰਦਿਰਾਂ 'ਚ ਧੱਕੇ ਮਾਰ ਰਿਹਾ ਹੈ। ਜਿਹੜਾ ਨਕਲੀ ਭਗਤ ਹੈ ਉਹ ਆਪ ਬੈਠਾ ਭੋਰਿਆਂ 'ਚ ਲੋਕਾਂ ਕੋਲ ਪੂਜਾ ਕਰਵਾ ਰਿਹਾ। ਸਤਿਗੁਰੂ ਜੀ ਨੇ ਗੁਰਬਾਣੀ ਦੇ ਅਨੁਸਾਰ ਭਗਤੀ ਕਰਨੀ ਦੱਸੀ। ਕਹਿਣ ਲੱਗੇ ਆ ਮੈਂ ਤੈਨੂੰ ਸਮਝਾਵਾਂ। ਲੰਮੀ ਲਿਸਟ ਦਿੱਤੀ ਗੁਰੂ ਅਰਜਨ ਪਾਤਸ਼ਾਹ ਜੀ ਨੇ। ਉਹ ਬਚਨ ਪੜ੍ਹਦੇ ਹੋ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਠ ਦਮ ਕੋ ਛੀਪਰੋ ਹੋਇਓ ਲਖੀਣਾ, ਬੋਨਾ ਤੰਨਾ ਤਿਆਗੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਜਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸ਼ੈਨ ਨਾਈ ਬੁਤਕਾਰੀਆ ਉਹ ਕਰ ਕਰ ਸੁਣਿਆ, ਹਿਰਦੈ ਬਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਵਿੱਚ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹਨਾਂ ਨੂੰ ਰੱਬ ਮਿਲਿਆ ਹੋਇਆ ਸੀ, ਇਹਨਾਂ ਵੱਲ ਦੇਖ ਕੇ ਭਗਤ ਧੰਨਾ ਵੀ ਇਸ ਰਾਹ ਤੁਰ ਪਿਆ ਤੇ ਉਹਨੂੰ ਵੀ ਰੱਬ ਮਿਲ ਗਿਆ। ਗੁਰਮਤਿ ਅਨੁਸਾਰ ਭਗਤ ਹੈ, ਮਤ ਹੁੰਦੀ ਹੋਏ ਇਆਣਾ, ਮਤ ਹੋਵੇ ਪਰ ਵਿਚਰੇ ਬੱਚਿਆਂ ਵਾਂਗੂ, ਅਣਹੋਂਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ।
ਭਗਤੀ ਲੋਕਾਂ ਦੇ ਵਿੱਚ ਐਸ਼ੋ ਇਸ਼ਤ ਨਹੀਂ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ। ਵਿਖਮ ਮਾਰਗ ਚੱਲਣਾ ਔਖਾ ਰਾਹ ਏ, ਛੱਡ ਕੇ ਜੰਗਲਾਂ 'ਚ ਬੈਠ ਜਾਣਾ ਸੌਖਾ ਰਾਹ ਹੈ। ਇਹ ਔਖਾ ਰਾਹ ਹੈ ਜਿਹੜਾ ਗੁਰੂ ਕਰਦਾ ਹੈ। ਵਿਖਮ ਮਾਰਗ ਚੱਲਣਾ, ਲੱਭ, ਲੱਭ ਦਾ ਮਤਲਬ ਹੁੰਦਾ ਚਸਕਾ, ਲੋਭ, ਲੱਭ, ਲੋਭ, ਅਹੰਕਾਰ, ਤਜ, ਤ੍ਰਿਸ਼ਨਾ, ਇਹ ਚੀਜ਼ਾਂ ਛੱਡਣੀਆਂ ਪੈਣੀਆਂ ਤਾਂ ਭਗਤ ਬਣੇਗਾ। ਲੱਭ, ਲੋਭ, ਅਹੰਕਾਰ, ਤਜ, ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ, ਖੰਨਿਓ ਤਿੱਖੀ, ਆ ਹੈ ਭਗਤੀ। ਬਾਲੋ ਨਿੱਕੀ, ਏਟ ਮਾਰਗ ਜਾਣਾ। ਸਤਿਗੁਰੂ ਕੋਈ ਵੀ ਨਹੀਂ ਤੁਰ ਸਕਦਾ, ਕਹਿੰਦੇ ਨਹੀਂ ਤੁਰਦਾ। ਕੌਣ ਤੁਰਦਾ? ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੈ ਜੁਗ ਨਿਰਾਲੀ। ਉਹ ਇਸ ਦਰ ਤੇ ਕਬੂਲ ਹੁੰਦੇ ਨੇ। ਆਓ ਪਿਆਰ ਵਾਲਿਓ, ਫਿਰ ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਕਮਾਈਏ, ਉਹੇ ਜੇ ਭਗਤ ਬਣੀਏ। ਦੁਨੀਆ ਵਿੱਚ ਕੋਈ ਸਾਡੇ ਪਹਿਰਾਵੇ ਨੂੰ ਦੇਖ ਕੇ ਨਾ ਭਰਮਾਏ, ਸਾਡੇ ਅੰਦਰਲੇ ਗੁਣਾਂ ਨੂੰ ਦੇਖ ਕੇ ਪਤੀ ਜਾਏ। ਉਹਨਾਂ ਨੂੰ ਪਤਾ ਹੋਵੇ ਇਹਦੇ ਚ ਗੁਰੂ ਗ੍ਰੰਥ ਸਾਹਿਬ ਦੇ ਦਿੱਤੇ ਹੋਏ ਹੀਰੇ ਮੋਤੀ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਇਹ ਅੰਦਰੋਂ ਰੱਬ ਦੀ ਭਗਤੀ ਨਾਲ ਜੁੜਿਆ ਹੋਇਆ ਬੰਦਾ ਹੈ। ਆਪਣੀ ਪਰਿਵਾਰ ਗ੍ਰਸਤੀ ਵਿੱਚ ਰਹਿੰਦੇ ਚੰਗੇ ਕੰਮ ਕਰੀਏ, ਫਿਰ ਆਪਾਂ ਆਪਣੇ ਘਰਾਂ 'ਚ ਬੈਠੇ ਵੀ ਭਗਤ ਤੇ ਰੱਬ ਦੇ ਪਿਆਰੇ ਬਣ ਸਕਦੇ ਹਾਂ। ਇੰਨੀਆਂ ਬੇਨਤੀਆਂ ਕਬੂਲ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪ ਸੰਗਤ ਦੇ ਨਾਲ ਕਥਾ ਦੀ ਸਾਂਝ ਪਾਈ। ਆਓ ਦਾਸ ਬੇਨਤੀ ਕਰਦਾ ਗੁਰੂ ਘਰ ਦੇ ਕਥਾਵਾਚਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ 8:30 ਤੱਕ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਹਿਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ। ਇਉ ਪਾਵੇ ਹਰ ਦਰ ਸਾਵੜਾ, ਨਹਿ ਲੱਗੈ ਤਤੀ ਵਾਉ ਜੀਓ। ਇਉ ਪਾਵੇ ਹਰ ਦਰ ਸਾਵੜਾ, ਨਹਿ ਲੱਗੈ ਤਤੀ ਵਾਉ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸ਼ਬਦ ਬ੍ਰਹਮ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਜੋ ਹਰ ਸਾਲ ਯੂਬਾ ਸਿਟੀ ਦੀਆਂ ਸਮੂਹ ਸੰਗਤਾਂ ਵੱਲੋਂ ਮਹਾਨ ਨਗਰ ਕੀਰਤਨ ਕੱਢਿਆ ਜਾਂਦਾ ਹੈ, ਉਸ ਸੰਬੰਧ ਵਿੱਚ ਜੋ ਪ੍ਰੋਗਰਾਮਾਂ ਦੀ ਲੜੀ ਹੈ ਕੱਲ ਰੋਜ਼ ਤੋਂ ਸਟਾਰਟ ਹੋ ਚੁੱਕੀ ਹੈ। ਸਿੱਖ ਕੌਮ ਦੇ ਮਹਾਨ ਸਤਿਕਾਰਯੋਗ ਰਾਗੀ ਸਾਹਿਬਾਨ ਕਥਾਵਾਚਕ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਆਪ ਸਰਬੱਤ ਸੰਗਤਾਂ ਨੂੰ ਕੀਰਤਨ ਰਾਹੀਂ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਔਰ ਇਸ ਸਮੇਂ ਦਾ ਸਾਨੂੰ ਪੂਰਾ ਲਾਭ ਲੈਣਾ ਚਾਹੀਦਾ ਹੈ। ਸਾਨੂੰ ਹਾਜ਼ਰੀਆਂ ਸਾਰਿਆਂ ਨੂੰ ਜਿਹੜਾ ਇਹਨਾਂ ਦੀਵਾਨਾਂ ਵਿੱਚ ਭਰਨੀਆਂ ਚਾਹੀਦੀਆਂ ਨੇ, ਕਿਉਂਕਿ ਇੰਨੇ ਵਿਦਵਾਨ ਕੀਰਤਨੀਏ ਇਕੱਠੇ ਹੋਣੇ ਕਦੀ ਸਬੱਬ ਬਣਦਾ ਹੈ।
ਰੋਜ਼ਾਨਾ ਨਹੀਂ ਹੁੰਦਾ। ਆਓ ਕੁਝ ਮਿੰਟ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਈਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਪਾਵਨ ਪਵਿੱਤਰ ਬਚਨ ਕਰਦੇ ਹਨ। ਹਸਤੀ ਸਿਰ ਜਿਉ ਅੰਕਸ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੇ ਉਹ ਵੀ ਸੇਵ ਕਰੇ। ਇਹ ਸ਼ਬਦ ਆਮ ਕਰਕੇ ਜਦੋਂ ਆਪਾਂ ਅਰਦਾਸ ਕਰਕੇ ਸਤਿਗੁਰਾਂ ਦੇ ਅੱਗੇ ਹੱਥ ਜੋੜਦੇ ਹਾਂ ਹੁਕਮ ਵਾਸਤੇ, ਤੇ ਮੇਰੇ ਮਾਲਕ ਹੁਕਮਨਾਮੇ ਦੇ ਰੂਪ ਵਿੱਚ ਵੀ ਇਹ ਸ਼ਬਦ ਦੀ ਬਖਸ਼ਿਸ਼ ਕਰਦੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਹਸਤੀ ਸਿਰ ਜਿਉ ਅੰਕਸ ਹੈ। ਹਸਤੀ ਦਾ ਮਤਲਬ ਹੈ ਹਾਥੀ, ਸਿਰ ਅੰਕਸ ਹੈ। ਉਹਦੇ ਹਾਥੀ ਦੇ ਸਿਰ ਦੇ ਉੱਤੇ ਜਿਹੜਾ ਹਾਥੀ ਨੂੰ ਚਲਾਉਣ ਵਾਲਾ ਹਥਵਾਨ ਹੈ, ਉਹਦੇ ਹੱਥ ਦੇ ਵਿੱਚ ਇੱਕ ਅੰਕਸ ਹੁੰਦੀ ਹੈ। ਅੰਕਸ ਕਹਿੰਦੇ ਨੇ ਜਿਹੜਾ ਉਹਦੇ ਕੋਲ, ਕਿਉਂਕਿ ਹਾਥੀ ਜਿਹੜਾ ਉਹਦੀ ਚਮੜੀ ਮੋਟੀ ਹੁੰਦੀ ਹੈ, ਉਹਨੂੰ ਹੁਣ ਕੋਈ ਹੋਰ ਕੋਈ ਮਾੜਾ ਮੋਟਾ ਸੋਟਾ ਮਾਰੂ ਸੋਟੀ ਮਾਰੂ ਉਹਨੂੰ ਬਹੁਤਾ ਮਹਿਸੂਸ ਨਹੀਂ ਹੋਣਾ, ਪਤਾ ਨਹੀਂ ਲੱਗਣਾ। ਇਸ ਕਰਕੇ ਉਹਦੇ ਕੋਲ ਜਿਹੜੀ ਹੁੰਦੀ ਹੈ ਨਾ, ਜਿਹੜੀ ਚੀਜ਼ ਹਾਥੀ ਦੇ ਉਹ ਧੌਣ ਤੇ ਮਾਰਦਾ, ਉਹਦੇ ਅੱਗੇ ਕਿੱਲ ਵਾਂਗ ਇੱਕ ਕੋਈ ਚੀਜ਼ ਤਿੱਖੀ ਲੱਗੀ ਹੁੰਦੀ ਹੈ। ਉਹ ਜਦੋਂ ਉਹਦੇ ਧੌਣ ਤੇ ਮਾਰਦਾ ਹੈ, ਉਹਦੇ ਸਰੀਰ ਤੇ ਮਾਰਦਾ ਹੈ, ਮੋਟਾ ਮਾਸ ਹੁੰਦਾ, ਫਿਰ ਉਹਨੂੰ ਮਹਿਸੂਸ ਹੁੰਦਾ ਹੈ, ਫਿਰ ਉਹਨੂੰ ਪਤਾ ਲੱਗਦਾ ਹੈ ਕਿ ਮੈਨੂੰ ਕੋਈ ਹਿੱਕ ਰਿਹਾ ਹੈ, ਮੈਨੂੰ ਕੋਈ ਚਲਾ ਰਿਹਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਹਸਤੀ ਸਿਰ ਜਿਉ ਅੰਕਸ ਹੈ, ਐਰਨ ਸਿਉ ਜਿਉ ਸਿਰ ਦੇ। ਇੱਥੇ ਮਹਾਰਾਜ ਨੇ ਦੋ ਉਦਾਹਰਨਾਂ ਦਿੱਤੀਆਂ, ਇੱਕ ਤੇ ਹਾਥੀ ਦੀ, ਕਿ ਹਾਥੀ ਨੂੰ ਚਲਾਉਣ ਵਾਲਾ ਹਥਵਾਨ ਉਹਦੇ ਸਿਰ ਦੇ ਵਿੱਚ ਉਹ ਅੰਕਸ ਮਾਰਦਾ ਹੈ ਤੇ ਉਹ ਸਹਾਰਦਾ ਹੈ ਤੇ ਉਹਨੂੰ ਪਤਾ ਲੱਗਦਾ ਹੈ, ਉਵੇਂ ਉਵੇਂ ਉਹ ਕੰਮ ਕਰਦਾ ਹੈ। ਐਰਨ ਜਿਉ ਸਿਰ ਦੇ, ਜਿਵੇਂ ਆਪਾਂ ਆਮ ਕਰਕੇ ਦੇਖਿਆ ਹੋਣਾ, ਲੋਹਾਰ ਜਿਹੜਾ ਲੋਹਾ ਕੁੱਟਦੇ ਨੇ, ਉਹਨਾਂ ਨੇ ਐਰਨ ਦਾ ਇੱਕ ਲੋਹੇ ਦਾ ਟੁਕੜਾ ਵੱਡਾ ਸਾਰਾ ਥੱਲੇ ਰੱਖਿਆ ਹੁੰਦਾ ਹੈ, ਜਿਹਦੇ ਉੱਤੇ ਉਹ ਟੋਕੇ ਚੰਡਦੇ ਨੇ, ਰੰਬੇ ਬਣਾਉਂਦੇ ਨੇ, ਭਾਵ ਲੋਹੇ ਦਾ ਕੋਈ ਵੀ ਕੰਮ ਕਰਦੇ ਨੇ। ਤੇ ਉਹਦੇ ਉੱਤੇ ਫਿਰ ਇੱਕ ਦੀਵਾਨ ਵੱਡਾ ਸਾਰਾ ਹਥੌੜਾ ਦੇ ਉੱਤੇ ਉਹ ਸੱਟਾਂ ਸਹਾਰਦਾ ਹੈ। ਮਹਾਰਾਜ ਨੇ ਉਦਾਹਰਨ ਦੇ ਕੇ ਸਮਝਾਇਆ। ਹਸਤੀ ਸਿਰ ਜਿਉ ਅੰਕਸ ਹੈ, ਐਰਨ ਸਿਉ ਸਿਰ ਦੇ, ਮਨ ਤਨ ਆਗੇ ਰਾਖ ਕੈ ਉਹ ਵੀ ਸੇਵ ਕਰੇ। ਉਹ ਵੀ ਸੇਵ ਦਾ ਮਤਲਬ ਹੁੰਦਾ ਹੈ ਕਿ ਉਲਟੀ ਉਹ ਸੇਵਾ ਕਰਦਾ ਹੈ। ਮਨ ਤਨ ਰੱਖ ਕੇ ਉਹ ਦੋ ਉਦਾਹਰਨਾਂ ਦੇ ਕੇ ਮਹਾਰਾਜ ਨੇ ਫਿਰ ਅੱਗੇ ਗੱਲ ਜਿਹੜੀ ਗੁਰਮੁਖ ਦੀ ਕੀਤੀ ਹੈ। ਸਾਹਿਬ ਕਹਿੰਦੇ ਜਿਵੇਂ ਹਾਥੀ ਆਪਣੇ ਸਿਰ ਦੇ ਉੱਤੇ ਅੰਕਸ ਸਹਾਰਦਾ ਹੈ ਤੇ ਉਹਦੇ ਆਖੇ ਲੱਗ ਕੇ ਸਾਰਾ ਕੰਮ ਕਰਦਾ ਹੈ, ਜਿਵੇਂ ਉਹ ਲੋਹੇ ਦਾ ਟੁਕੜਾ ਹਥੌੜੇ ਦੀ ਸੱਟ ਆਪਣੇ ਸਿਰ ਦੇ ਉੱਤੇ ਸਹਾਰਦਾ ਹੈ ਤੇ ਕੰਮ ਕਰਦਾ ਹੈ। ਮਹਾਰਾਜ ਕਹਿੰਦੇ ਇਵੇਂ ਜਿਹੜਾ ਗੁਰਮੁਖ ਹੈ, ਆਪਣਾ ਤਨ ਤੇ ਆਪਣਾ ਮਨ ਸਾਰਾ ਕੁਝ ਗੁਰੂ ਅੱਗੇ ਸੌਂਪ ਕੇ, ਸਾਰਾ ਕੁਝ ਗੁਰੂ ਅੱਗੇ ਰੱਖ ਕੇ, ਭਾਵ ਹਉਮੈ ਹੰਕਾਰ ਤੋਂ ਬਿਨਾਂ, ਹਉਮੈ ਨੂੰ ਛੱਡ ਕੇ, ਆਪਣੇ ਆਪ ਨੂੰ ਨਵਾਰ ਕੇ, ਆਪਣੇ ਆਪ ਨੂੰ ਨਵਾਰਨ ਤੋਂ ਭਾਵ ਆਪਣੇ ਅੰਦਰੋਂ ਹੰਗਤਾ ਨੂੰ ਕੱਢ ਕੇ, ਹਉਮੈ ਨੂੰ ਕੱਢ ਕੇ, ਹੰਕਾਰ ਨੂੰ ਕੱਢ ਕੇ ਜਦੋਂ ਉਹ ਸੇਵਾ ਕਰਦਾ ਹੈ ਤੇ ਮਹਾਰਾਜ ਕਹਿੰਦੇ ਉਹਨੂੰ ਫਿਰ ਕੀ ਮਿਲਦਾ ਹੈ। ਹਸਤੀ ਸਿਰ ਜਿਉ ਅੰਕਸ ਹੈ, ਐਰਨ ਸਿਉ ਸਿਰ ਦੇ, ਮਨ ਤਨ ਆਗੇ ਰਾਖ ਕੈ ਉਹ ਵੀ ਸੇਵ ਕਰੇ। ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਮਹਾਰਾਜ ਕਹਿੰਦੇ ਜੇ ਗੁਰਮੁਖ ਜਿਹੜਾ ਹੈ ਆਪਣਾ ਮਨ ਤਨ ਗੁਰੂ ਅੱਗੇ ਰੱਖ ਕੇ, ਆਪਣੇ ਆਪ ਨੂੰ ਨਵਾਰ ਕੇ, ਹਉਮੈ ਹੰਕਾਰ ਨੂੰ ਛੱਡ ਕੇ ਜਦੋਂ ਸੇਵਾ ਵਿੱਚ ਲੱਗ ਜਾਂਦਾ ਹੈ ਨਾ, ਫਿਰ ਮਹਾਰਾਜ ਉਹਨੂੰ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਬਣਾ ਦਿੰਦੇ ਨੇ, ਸਾਰੀ ਸ੍ਰਿਸ਼ਟੀ ਦਾ ਰਾਜ ਉਹਨੂੰ ਮਿਲ ਜਾਂਦਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਆਪ ਬੜੀ ਘਾਲਣਾ ਘਾਲੀ,
ਭਾਵੇਂ ਉਹਨਾਂ ਦੀ ਉਮਰ ਵਡੇਰੀ ਹੋ ਚੁੱਕੀ ਸੀ। ਸਤਿਗੁਰੂ ਜੀ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਆਏ ਨੇ ਤੇ ਆਪਾਂ ਸਾਰੇ ਇਤਿਹਾਸ ਜਾਣਦੇ ਹਾਂ, ਲਗਭਗ 11 ਸਾਲ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗਾਗਰ ਢੋਈ। ਕੱਲੀ ਗਾਗਰ ਨਹੀਂ ਢੋਈ, ਬਿਆਸ ਦਰਿਆ ਤੋਂ ਪਾਣੀ ਲੈ ਕੇ ਰੋਜ਼ਾਨਾ ਰੂਟੀਨ ਦੇ ਨਾਲ, ਬਿਨਾਂ ਨਾਗੇ ਤੋਂ, ਰੂਟੀਨ ਦੇ ਨਾਲ, ਕਿਉਂਕਿ ਪ੍ਰੇਮ ਇਹ ਨੇਮ ਹੈ। ਕੋਈ ਵੀ ਨੇਮ ਨਿਭਾਉਂਦਾ ਹੈ ਨਾ, ਹੁਣ ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਇਹ ਵੀ ਇੱਕ ਨੇਮ ਹੈ। ਤੇ ਜਿਹੜੇ ਗੁਰਮੁਖ ਨੇਮ ਨਿਭਾਉਂਦੇ ਆ ਨਾ, ਤੇ ਨੇਮ ਹੀ ਪ੍ਰੇਮ ਹੈ। ਨੇਮ ਹੀ ਪ੍ਰੇਮ ਹੈ। ਜਿਹੜਾ ਨੇਮ ਨਿਭਾਉਂਦਾ ਹੈ, ਨੇਮ ਉਹੀ ਨਿਭਾ ਸਕਦਾ ਜਿਹਦੇ ਅੰਦਰ ਪ੍ਰੇਮ ਹੈ। ਤੇ ਜਿਹਦੇ ਅੰਦਰ ਪ੍ਰੇਮ ਨਹੀਂ, ਉਹ ਨੇਮ ਨਹੀਂ ਨਿਭਾ ਸਕਦਾ। ਕਿਉਂਕਿ ਆਮ ਕਰਕੇ ਦੇਖੋ, ਅੰਮ੍ਰਿਤ ਵੇਲੇ ਦਾ ਇੱਕ ਸਮਾਂ ਇਹੋ ਜਿਹਾ ਹੁੰਦਾ ਹੈ, ਜਦੋਂ ਕੋਈ ਜੀਵ ਉੱਠਣ ਲੱਗਦਾ ਹੈ, ਮਨ ਕੋਈ ਨਾ ਕੋਈ ਬਹਾਨਾ ਘੜਨਾ ਸ਼ੁਰੂ ਕਰਦਾ ਹੈ। ਛੱਡ ਪਰਾਂ, ਕੋਈ ਨਹੀਂ, ਹੋਰ 5 ਮਿੰਟ, ਹੋਰ 10 ਮਿੰਟ, ਕੋਈ ਨਹੀਂ, ਹੋਰ ਸੌਂ ਜਾਓ। ਮਨ ਆਲਸੀ ਹੈ। ਮਨ ਜਿਹੜਾ ਬਹਾਨੇ ਲੱਭਦਾ ਹੈ, ਕੋਈ ਨਾ ਕੋਈ ਆਸਰਾ ਲੱਭਦਾ ਹੈ ਕਿ ਇਹ ਸਮਾਂ ਟਲ ਜੇ, ਹੋਰ ਸੌਂ ਜਾਈਏ, ਹੋਰ ਸੌਂ ਜਾਈਏ। ਪਰ ਜਿਹੜਾ ਗੁਰਮੁਖ ਹੈ, ਜਿਹੜਾ ਨੇਮ ਨਿਭਾਉਂਦਾ ਹੈ, ਤੇ ਨੇਮ ਉਹੀ ਨਿਭਾਉਂਦਾ ਹੈ ਜਿਹਦੇ ਅੰਦਰ ਪ੍ਰੇਮ ਹੈ। ਤੇ ਸਤਿਗੁਰੂ ਜੀ ਨੇਮ ਨਿਭਾਇਆ ਪੂਰੇ ਪ੍ਰੇਮ ਦੇ ਨਾਲ। 11 ਸਾਲ ਕੰਟੀਨਿਊ ਸਤਿਗੁਰੂ ਜੀ ਬਿਆਸ ਦਰਿਆ ਤੋਂ ਸਵੇਰੇ ਗਾਗਰ ਭਰ ਕੇ ਜਾਣਾ, ਪਾਣੀ ਲੈ ਕੇ ਤੁਰ ਕੇ ਆਉਣਾ, ਤੁਰ ਕੇ ਜਾਣਾ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਰੋਜ਼ਾਨਾ ਇਸ਼ਨਾਨ ਕਰਾਉਣਾ, ਉਹਨਾਂ ਦੇ ਵਸਤਰਾਂ ਦੀ ਸੇਵਾ ਕਰਨੀ, ਸੰਗਤਾਂ ਦੀ ਸੇਵਾ ਕਰਨੀ, ਸਾਰਾ ਦਿਨ ਤੱਪੜ ਝਾੜ ਕੇ ਵਸਾਉਣੇ, ਆਈ ਗਈ ਸੰਗਤ ਦੀ ਸੇਵਾ ਕਰਨੀ, ਲੰਗਰ ਵਿੱਚ ਬਰਤਨ ਮਾਂਜਣੇ। ਇਹ ਸਾਰੀ ਸੇਵਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਪ ਹੱਥੀਂ ਕਰਦੇ ਰਹੇ। ਤੇ ਆਪਾਂ ਸਾਰੇ ਜਾਣਦੇ ਹਾਂ, ਸੇਵਾ ਕਰਦਿਆਂ 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 ਇੱਕ ਦਿਨ ਮੀਂਹ ਬਹੁਤ ਆਇਆ, ਹਵਾ ਚੱਲ ਰਹੀ ਸੀ, ਹਨੇਰੀ ਚੱਲ ਰਹੀ ਸੀ, ਤੜਕੇ ਦਾ ਟਾਈਮ ਸੀ। ਤੇ ਸਤਿਗੁਰੂ ਜੀ ਜਦੋਂ ਲੈ ਕੇ ਗਾਗਰ ਮੋਢੇ ਤੇ ਰੱਖੀ, ਬਜ਼ੁਰਗ ਸਰੀਰ ਹੋ ਗਿਆ, ਤੇ ਜਾ ਰਹੇ ਨੇ, ਤੇ ਅੱਗੇ ਇੱਕ ਜਲਾਏ ਦੀ ਖੱਡ ਸੀ। ਤੇ ਜਦੋਂ ਉਹਦੇ ਘਰ ਦੇ ਬਾਹਰ ਜਾ ਰਹੇ ਨੇ, ਤਿਲਕਣ ਸੀ, ਹਵਾ ਚੱਲ ਰਹੀ ਸੀ, ਮੀਂਹ ਪੈ ਰਿਹਾ ਸੀ, ਪੈਰ ਤਿਲਕ ਗਿਆ, ਉਹ ਜਲਾਏ ਦੇ ਖੱਡੇ ਵਿੱਚ ਡਿੱਗ ਪਏ। ਪਰ ਮਹਾਰਾਜ ਨੇ ਗਾਗਰ ਪਾਣੀ ਵਾਲੀ ਡੁੱਲਣ ਨਹੀਂ ਦਿੱਤੀ, ਡਿੱਗ ਪਏ। ਬੁੱਢਾ ਸਰੀਰ ਹੈ, ਫਿਰ ਉੱਠੇ, ਸੰਭਲੇ, ਖੜਕਾ ਹੋਇਆ। ਜਦੋਂ ਖੜਕਾ ਹੋਇਆ ਤੇ ਉਹਦੇ ਘਰ ਵਾਲੇ ਨੇ ਪੁੱਛਿਆ, ਕਹਿਣ ਲੱਗੇ ਬਾਹਰ ਕੋਈ ਖੜਕਾ ਹੋਇਆ ਹੈ। ਕਿਉਂਕਿ ਕਈ ਬਿੜਕ ਰੱਖਦੇ ਨਾ, ਬਾਹਰ ਕੀ ਹੋਇਆ, ਪੁਰਾਣੇ ਬਜ਼ੁਰਗ ਆਮ ਕਰਕੇ ਰੱਖਦੇ ਹੁੰਦੇ ਸੀ। ਉਹਨੇ ਕਿਹਾ ਬਾਹਰ ਕੀ ਹੋਇਆ, ਖੜਕਾ ਹੋਇਆ ਹੈ। ਤੇ ਉਹ ਜਿਹੜੀ ਬੀਬੀ ਸੀ ਜੁਲਾਈ, ਉਹ ਕਹਿਣ ਲੱਗੀ ਚੁੱਪ ਕਰਕੇ ਸੌਂ ਜਾਓ, ਅਮਰੂ ਨਥਾਵਾਂ ਹੋਣਾ ਹੈ। ਇਹਨੂੰ ਨਾ ਦਿਨ ਚੈਨ ਨਾ ਰਾਤ, ਤੜਕੇ ਹੀ ਭੱਜਾ ਫਿਰਦਾ ਗਾਗਰ ਲੈ ਕੇ, ਅਮਰੂ ਨਥਾਵਾਂ ਹੋਣਾ ਹੈ, ਏਦਾਂ ਕਹਿਤਾ। ਇਹ ਬਚਨ ਕਹਿ, ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਨਾਲ ਇਹ ਜਿਹੜੀ ਕਹਾਣੀ ਹੈ ਦੂਸਰੀ ਵਾਰ ਵਾਪਰੀ। ਪਹਿਲਾਂ ਉਹਨਾਂ ਦੇ ਮਨ ਵਿੱਚ ਜਦੋਂ ਸੱਟ ਲੱਗੀ ਸੀ, ਜਦੋਂ ਪੰਡਤ ਨੇ ਕਿਹਾ ਸੀ ਤੂੰ ਹਾਲੀ ਕੋਈ ਗੁਰੂ ਧਾਰਨ ਨਹੀਂ ਕੀਤਾ, ਤੂੰ ਤੇ ਨਗੁਰਾ ਹੈ, ਮੇਰਾ ਤੇ ਜਨਮ ਭ੍ਰਿਸ਼ਟ ਹੋ ਗਿਆ ਤੇਰੇ ਹੱਥੋਂ ਖਾ ਕੇ। ਉਦੋਂ ਉਹਨਾਂ ਦੇ ਮਨ ਵਿੱਚ ਇਹ ਤਾਂਘ ਪੈਦਾ ਹੋਈ ਕਿ ਮਨਾ 20 ਸਾਲ ਹੋ ਗਏ ਧਰਮ ਕਰਮ ਕਮਾਉਂਦਿਆਂ, ਜੇ ਗੁਰੂ ਧਾਰਨ ਨਹੀਂ ਕੀਤਾ ਤੇ ਇਹਦਾ ਮਤਲਬ ਤੇਰੀ ਕੋਈ ਘਾਲ ਥਾਂ ਨਹੀਂ ਪਈ। ਤੂੰ ਹਰ ਵਾਰੀ ਯਾਤਰਾ ਤੇ ਜਾਣਾ, 20 ਸਾਲ ਹੋ ਗਏ ਗੰਗਾ ਇਸ਼ਨਾਨ ਤੇ ਜਾਣਾ, ਇਹਦਾ ਮਤਲਬ ਕੋਈ ਘਾਲ ਥਾਂ ਨਹੀਂ ਪਈ। ਉਦੋਂ ਮਨ ਵਿੱਚ ਲਗਨ ਲੱਗੀ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਆਏ। ਅੱਜ ਦੂਜੀ ਵਾਰੀ ਫੇਰ ਕਿਸੇ ਨੇ ਤਾਨਾ ਮਾਰਿਆ, ਅਮਰੂ ਨਥਾਵਾਂ। ਉਦੋਂ ਤੇ ਸਹਿ ਗਏ, ਕਿਉਂਕਿ ਗੁਰੂ ਨਹੀਂ ਸੀ ਧਾਰਨ ਕੀਤਾ। ਪਰ ਅੱਜ ਮਨ ਅੰਦਰੋਂ ਬੋਲਿਆ, ਕਹਿਣ ਲੱਗੇ ਨਹੀਂ ਕਮਲੀਏ, ਹੁਣ ਮੈਂ ਨਥਾਵਾਂ ਨਹੀਂ, ਉਦੋਂ ਨਥਾਵਾਂ ਸੀ, ਉਦੋਂ ਮੇਰਾ ਕੋਈ ਥਾਂ ਨਹੀਂ ਸੀ, ਕੋਈ ਗੁਰੂ ਨਹੀਂ ਸੀ। ਪਰ ਹੁਣ ਮੈਂ ਨਥਾਵਾਂ ਨਹੀਂ, ਹੁਣ ਨਥਾਵਿਆਂ ਦਾ ਥਾਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਮੇਰੇ ਥਾਨ, ਉਹ ਸਾਰਾ ਕੁਝ ਨੇ ਮੇਰੇ। ਬਸ ਮਹਾਰਾਜ ਨੇ ਸੁਭੈਕੀ ਬਚਨ ਮੂੰਹ ਵਿੱਚੋਂ ਨਿਕਲੇ, ਜਾ ਕਮਲੀਏ ਹੁਣ ਨਥਾਵਾਂ ਨਹੀਂ। ਤੇ ਕਹਿੰਦੇ ਉਹ ਕਮਲੀ ਹੋ ਗਈ। ਤੇ ਇਹਨੂੰ ਏਦਾਂ ਨਹੀਂ ਲੈਣਾ ਕਿ ਮਹਾਰਾਜ ਨੇ ਕੋਈ ਸ਼ਰਾਪ ਦੇ ਦਿੱਤਾ, ਨਹੀਂ ਨਹੀਂ। ਸਤਿਗੁਰੂ ਜੀ ਕਿਸੇ ਨੂੰ ਕੋਈ ਸ਼ਰਾਪ ਕਦੇ ਨਹੀਂ ਦਿੰਦੇ। ਉਹ ਮਹਾਰਾਜ ਦੇ ਮੂੰਹੋਂ ਨਿਕਲੇ ਹੋਏ ਬੋਲ, ਕਿਸੇ ਪੁੱਗੇ ਹੋਏ ਦੇ ਪੂਰਨ ਦੇ ਮੂੰਹ ਤੋਂ ਨਿਕਲੇ ਹੋਏ ਬੋਲ ਵੈਸੇ ਪੂਰੇ ਹੋ ਜਾਂਦੇ, ਕਿਉਂਕਿ ਆਪ ਪੂਰਾ ਹੈ, ਉਹਦੇ ਨਿਕਲੇ ਹੋਏ ਬੋਲ ਪੂਰੇ ਹੋ ਜਾਂਦੇ ਨੇ। ਮਹਾਰਾਜ ਨੇ ਕਿਸੇ ਨੂੰ ਸ਼ਰਾਪ ਨਹੀਂ ਦਿੱਤਾ। ਜਦੋਂ ਵਾਪਸ ਗਏ ਖਡੂਰ ਸਾਹਿਬ ਤੇ ਕਿਸੇ ਨੇ ਕਿਹਾ, ਉਹਨੇ ਕਿਹਾ ਮੇਰੀ ਘਰ ਵਾਲੀ, ਲੋਕਾਂ ਨੇ ਇਕੱਠੀ ਹੋ ਗਈ, ਉਹ ਕਮਲੀਆਂ ਮਾਰਨ ਲੱਗ ਪਈ, ਗੱਲਾਂ ਇਦਾਂ ਦੀਆਂ। ਲੋਕਾਂ ਕਿਹਾ ਕੀ ਹੋਇਆ, ਲੋਕਾਂ ਨੂੰ ਕਹਿਣ ਲੱਗਾ ਮੇਰੇ ਘਰ ਵਾਲੀ ਕਮਲੀ ਹੋ ਗਈ ਹੈ।
ਸ਼ੁਦੈਨ ਹੋ ਗਈ। ਕਹਿੰਦੇ ਕੀ ਹੋਇਆ? ਕਹਿੰਦੇ ਪਤਾ ਨਹੀਂ, ਰਾਤੀ ਚੰਗੀ ਭਲੀ ਸੁੱਤੀ ਸੀ, ਹੁਣ ਕੀ ਹੋ ਗਿਆ? ਉਹਨਾਂ ਕਿਹਾ ਕੁਝ ਇਹਨੇ ਕੋਈ ਵੱਧ ਘੱਟ ਖਾ ਪੀ ਲਿਆ ਹੋਵੇ, ਕੁਝ ਹੋਵੇ। ਉਹਨੇ ਕਿਹਾ ਕੁਝ ਨਹੀਂ, ਬਿਲਕੁਲ ਚੰਗੀ ਸੀ। ਉਹਨਾਂ ਕਿਹਾ ਯਾਦ ਕਰ ਕੁਝ ਨਾ ਕੁਝ। ਉਹਨਾਂ ਕਿਹਾ ਬਸ ਅੱਜ ਸਵੇਰ ਦੀ ਇੱਕ ਘਟਨਾ ਹੈ। ਅਮਰਦਾਸ ਜੀ ਐਂਦੀ ਗਏ ਸਨ, ਉਹਨਾਂ ਨੇ ਕਿਉਂਕਿ ਹਾਲੇ ਗੁਰੂ ਨਹੀਂ ਸਾਂ ਬਣੇ। ਕਹਿਣ ਲੱਗੇ ਉਹ ਐਂਦੀ ਗਏ, ਉਹਨਾਂ ਗਾਗਰ ਚੁੱਕੀ ਸੀ ਤੇ ਉਹਨਾਂ ਨੇ ਕਿਹਾ ਸੀ ਜਾ ਕਮਲੀਏ ਹੁਣ ਮੈਂ ਨਥਾਵਾਂ ਥੋੜੀ। ਉਹਨਾਂ ਕਿਹਾ ਉਹ ਗਲਤੀ ਹੋ ਗਈ ਤੇਰੀ ਘਰਵਾਲੀ ਕੋ। ਕਿਸੇ ਪੂਰਨ ਦੇ ਮੂੰਹ ਚੋਂ ਨਿਕਲੇ ਹੋਏ ਬੋਲ ਵੀ ਜਿਹੜੇ ਪੂਰਨ ਹੋ ਜਾਂਦੇ ਨੇ। ਜਾਓ ਜਾ ਕੇ ਮਾਫੀ ਮੰਗੋ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਗਏ, ਜਾ ਕੇ ਮਾਫੀ ਮੰਗੀ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਠੀਕ ਹੋ ਜਾਓ। ਸੋ ਠੀਕ ਹੋ ਗਈ। ਪਰ ਸਤਿਗੁਰੂ ਜੀ ਨੇ ਘਾਲ ਕਮਾਈ ਇੰਨੀ ਘਾਲੀ ਤੇ ਸਤਿਗੁਰੂ ਜੀ ਕਿਰਪਾ ਕੀਤੀ, ਰਹਿਮਤ ਕੀਤੀ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਉੱਗੇ ਹੋਇਆਂ ਦੇ ਜਿਨ੍ਹਾਂ ਨੇ ਹੱਥੀ ਕਾਲ ਕਮਾਈ, ਹੱਥੀ ਸੇਵਾ ਕੀਤੀ, ਇਹ ਸਾਰਾ ਕੁਝ ਕੀਤਾ। ਉਹਨਾਂ ਦੇ ਬਚਨ ਹਨ ਕਿ ਹਸਤੀ ਸਿਰ ਜਿਉ ਅੰਕਸ ਹੈ, ਐਰਨ ਜਿਉ ਸਿਰ ਦੇ, ਤਨ ਮਨ ਆਗੇ ਰੱਖ ਕੇ। ਇਹ ਮਨ ਤੇ ਤਨ ਜਿਹੜਾ ਅੱਗੇ ਰੱਖ ਕੇ ਉਲਟੀ ਸੇਵਾ ਦੇ ਵਿੱਚ ਲੱਗ ਜਾਓ ਤੇ ਗੁਰੂ ਐਸੀ ਕਿਰਪਾ ਕਰੂ, ਰਹਿਮਤ ਕਰੂ। ਸਾਰੀ ਸ੍ਰਿਸ਼ਟੀ ਦਾ ਰਾਜ ਜਿਹੜਾ ਹੈ ਗੁਰੂ ਬਖਸ਼ ਦਿੰਦਾ ਹੈ। ਆਓ ਪਿਆਰਿਓ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਸ਼ਬਦ ਨਾਲ ਜੁੜੀਏ, ਬਾਣੀ ਦੇ ਨਾਲ ਜੁੜੀਏ। ਫਿਰ ਸੰਗਤਾਂ ਨੂੰ ਬੇਨਤੀ ਹੈ ਕਿ ਮੇਨ ਦੀਵਾਨ ਸ਼ੁਰੂ ਹੋ ਚੁੱਕੇ ਨੇ ਕੱਲ ਦੇ, ਇਹਦੇ ਵਿੱਚ ਜ਼ਰੂਰ ਸਾਰੇ ਭੈਣ ਭਰਾ, ਸਾਰੀਆਂ ਸੰਗਤਾਂ ਸਾਰੇ ਜ਼ਰੂਰ ਹਾਜ਼ਰੀ ਭਰਿਆ ਕਰੋ, ਕਿਉਂਕਿ ਉੱਚ ਕੋਟੀ ਦੇ ਵਿਦਵਾਨ ਸੱਜਣ, ਰਾਗੀ ਸਿੰਘ ਸਤਿਕਾਰਯੋਗ ਸਾਰੇ ਆਏ ਨੇ। ਲਾਹਾ ਲਈਏ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਅੱਜ ਦੇ ਦੀਵਾਨਾਂ ਦੀ ਇੱਥੇ ਹੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੇਰੀ ਵਡਿਆਈ ਨਾ ਜਾਣ ਤੇਰਾ। ਬੋਲਾਂ ਦੀ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਵਰਨ ਹਾਰਾ ਦਾਸ ਜਾਗੇ ਜਾਗੇ ਆਗੇ ਅਰਦਾਸ ਦਾਸ ਜੋ ਕਾਰ ਸ੍ਰੀ ਸਹਾਇ ਵਾਸ ਬਾਦਸ਼ਾਹੀ ਦਸਵੀਂ ਨਾਨਕ ਲਈ ਧਿਆਏ ਕਿਰਤ ਗੁਰਤੀ ਦਾਸ ਨਾਮ ਦਾਸੀ ਸਹਾਇ ਅਤੇ ਸਤਿਗੁਰੂ ਸ਼੍ਰੀ ਹਰਿ ਸ਼੍ਰੀ ਹਰਿਕ੍ਰਿਸ਼ਨ ਧਿਆਈਏ ਜਿਨੇ ਸੋਚਾਏ ਜੀ ਬਾਤ ਆਏ ਸਹਾਇ। ਦਸਵੇਂ ਪਾਤਸ਼ਾਹ ਸਾਰੇ ਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਭਗਤਾਂ ਕੋਈ ਸਹਾਇ। ਦਸਾਂ ਪਾਤਸ਼ਾਹ ਜਾਗਦੀ ਜੋਤ ਗੋਜੂ ਕਟਲ ਸਾਹਿਬ ਸ਼੍ਰੀ ਸਾਹਿਬ ਜੀ ਦੇ ਪਾਠ ਦਰਸ਼ਨ ਦਾਤਾ ਨਾਮ ਦੀ ਖਾਲਸਾ ਦੀ ਬੋਲੇ ਜਾ ਜਾਰਿਆ ਨੂੰ ਸਭ ਜਾਦੇ ਕਾਲੇ ਜਪਿਆ ਤਪਿਆ ਬਿਨਾ ਨਾਮ ਲਿਆ ਮਨ ਛਕਿਆ ਦੇਖ ਲਾਈ ਵਾਜੀ ਬਿਨਾ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਨਾਮ ਦੀ ਖਾਲਸਾ ਦੀ ਬੋਲੇ ਬਿਨਾ ਸਦਾ ਸਦਾ ਦੇ ਪ੍ਰਭੂ ਸੇ ਮਤ ਮਤ ਕਟਾਏ ਦੁਨੀਆਂ ਨੂੰ ਤਰਕੀਆਂ ਤੇ ਚੜੇ ਹਾਰਿਆਂ ਨਾਲ ਕਰਾਏ ਦੇ ਵਾਰਿਆਂ ਸੇਵਾ ਦੇ ਪਾਣੀ ਧਰਮ ਨੇ ਹਾਰਿਆ ਕਿ ਈਸਾ ਵਸਾ ਨਾਮ ਭਾਈ ਬਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਬੋਲੇ ਪੰਜਾਬ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਦੀ ਬੋਲੇ ਸਰਬਤ ਖਾਲਸਾ ਦੀ ਦਾਸ ਤੇ ਦੀ ਖਾਲਸਾ ਦੀ ਵਾਹਿਗੁਰੂ 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 ਆਵਿ ਪਾਵਨ ਦਾ ਸਤਿਕਾਰ ਸਰਬ ਹੈ। ਜਹਾਂ ਜਹਾਂ ਖਾਲਸਾ ਦੀ ਸਾਰੇ ਗੁਰਮਤਿ ਰਚਿਆ ਰਿਆਇ ਦੇਖ ਦੇਖ ਬੰਦੇ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਸਿੱਖੀ ਦਾਨ ਇਸ ਦਾਨ ਰਹਿਤ ਦਾਨ ਭੀਖ ਦਾਨ ਦਾਨ ਦਾਨਾ ਸਰਦਾਰ ਨਾਮਦਾਰ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਧਰਮ ਕਾ ਜੈਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਮਤ ਮਤ
ਸਾਰਾ ਥਾ ਆਪ ਵਾਹਿਗੁਰੂ ਨੇ ਕਾ ਗੁਰ ਆਪਣੇ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਮੱਥਾ ਜਿਨ੍ਹਾਂ ਤੋਂ ਖਾਲਸਾ ਪੰਥ ਹੋਇਆ ਗਿਆ ਹੈ, ਜਿਨ੍ਹਾਂ ਦੇ ਕੁਲੀ ਦਰਸ਼ਨ ਕਿਤਾਬ ਦੀ ਸੇਵਾ ਸਭਾ ਦਾ ਦਾਨ ਆਪਣੇ ਖਾਲਸਾ ਪੰਥ ਕਰੋਗੇ ਨਿਮਾਣਿਆਂ ਦੇ ਬਾ ਤਾੜਿਆਂ ਦੇ ਤਾ ਦਿਓਨਿਆਂ ਦਿਓ ਤੇ ਆਸਰਿਆਂ ਦੇ ਆਸਰੇ ਸੰਤ ਸੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਪਾਤਸ਼ਾਹ ਜੀ ਸਦਿਆ ਵੇਲੇ ਦੀਵਾਰ ਸਜੇ ਨਨ ਸੰਤ ਸੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਗੁਰਤਾ ਕਦੇ ਤਾਲੇ ਵੇ ਮਹਾਨ ਕਰ ਦੀਵਾਨ ਸਜਾਏ ਗਏ ਸਜੀ ਹੋਈ ਦੀਵਾਨਾ ਵਿੱਚ ਸਾਰੀ ਬਾਣੀ ਦੇ ਸ਼ਬਦ ਕੀਰਤਨ ਆਪ ਦੇ ਸ਼ਬਦ ਵਿਚਾਰਾਂ ਹੋਈਆਂ ਹਨ। ਕੀਰਤਨ ਦੁੱਖ ਵਿਚਾਰਾਂ ਕਰਦਿਆਂ ਹੋਈਆਂ ਲੰਬੀਆਂ ਦੀ ਸੀਮਾ ਕਰਨੀ ਕੀ ਸੁਖੋ ਲਈ ਸੁਖ ਬਖਸ਼ਿਸ਼ ਕਰਨੀ ਆਈ ਸਾਸ ਦੀ ਹਾਜ਼ਰੀ ਦੇਖੀ ਲਾਵਣੀ ਨਾਮ ਦਾ ਮਾਨ ਕਰਨੀਆਂ ਧਰਮ ਧਰਮ ਨਾਮਦਾਨ ਖੁਸ਼ੀਆਂ ਜਿਹੜੀ ਬਖਸ਼ਿਸ਼ ਕਰਨਾ ਪਾਰਾਂ ਵਿੱਚ ਸ਼ਾਂਤੀ ਪ੍ਰਤਾਵਣੀ ਕਾਰੋਬਾਰਾਂ ਵਿੱਚ ਬਖਸ਼ਿਸ਼ ਕਰਨੀਆਂ ਦੇ ਕਾਮਨਾਵਾਂ ਪੂਰਨ ਕਰਨੀਆਂ ਜੀ ਪਰਿਵਾਰਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਕਰਵਾ ਚੱਲ ਰਹੇ ਨੇ ਕਿ ਨਗਰਾਂ ਦੀ ਸੇਵਾ ਹੋ ਪਰਿਵਾਰਾਂ ਦੇ ਮਨੋਰਥ ਭਾਵਨਾਵਾਂ ਪੂਰਨ ਕਰਨੀਆਂ ਜੀ ਕਿਰਪਾ ਇਸ ਵੇਲੇ ਆਪ ਜੀ ਆਪਣਾ ਬਖਸ਼ਿਸ਼ ਕਰੋ ਜੀ ਆਪ ਜੀ ਦੇ ਸੁਖਾਸਨ ਸਾਹਿਬ ਕਰਨ ਦੀ ਆਗਿਆ ਬਖਸ਼ੋ ਜੀ ਅੰਤਰ ਵਾਦਾ ਘਾਟਾ ਗੁਰ ਚੁਪਾਤ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਵੇਦ ਜਿਨ੍ਹਾਂ ਬਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਰੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਜਹ ਜਹ ਪੇਖੋ ਤਹੈ ਹਜੂਰ ਦੂਰ ਕਤਹੁ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਜਹ ਜਹ ਪੇਖੋ ਤਹੈ ਹਜੂਰ ਦੂਰ ਕਤਹੁ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ ਬਿਨ ਸਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਬਣੀਐ ਰਹਾਉ ਰਿਦ ਪਾਲੇ ਅਪਿਆਉ ਦੇ ਕਾਸ਼ੀ ਓਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਂ ਕਾ ਰੂਪ ਜਪ ਜਪ ਕਰੇ ਆਨੰਦ ਜਨ ਆਚਰਜ ਆਨੂਪ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਆਰਾਧਾ ਨਾਨਕ ਮੰਗੈ ਦਾਨ ਪ੍ਰਭ
हरेन पाक सादा सामत देहो दयाल प्रभ जित तुम्हें आराधा नानक मंग दान प्रभ हरेन पाग सादा। वाहिगुरु जी का खालसा वाहिगुरु जी की फतेह। वाहिगुरु वाहिगुरु साहिब जी। सोहिला राग गौरी देव का पहला एक ओंकार सतगुर प्रसाद। कहकर कीर्तिया किए करते गावे विचारो कर गावो मारो तुम गावो मेरे नरपाओ का तुम्हारी सदा सुखेर भाव। नेत नेत जियड़े संभालिए देखेगा जीवन मार तेरे दाने की ना पवे